ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮਜੀਤ ਸਿੰਘ ਫਰੈਂਸਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਰ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5595052575 559 ਇਮੀਗ੍ਰੇਸ਼ਨ ਦੇ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 4159090503 415 909 0503 ਅਤੇ ਸਟਾਰ ਲਾਈਟ ਟਰੱਕ ਟਾਇਰਸ ਵਾਲੇ ਨਵੇਂ ਪੁਰਾਣੇ ਟਾਇਰਸ ਇਹਨਾਂ ਦੇ ਕੋਲੋਂ ਤੁਸੀਂ ਹੋਲਸੇਲ ਪ੍ਰਾਈਸਿਸ ਦੇ ਉੱਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰ ਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ। ਹੋਰ ਜਾਣਕਾਰੀ ਲਈ ਕਾਲ 2092509535 209 250 9535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜਿਹੜਾ ਡੈਰਿਕ ਚੌਬਨ ਦਾ ਜਿਹੜਾ ਕੇਸ ਆ ਉਹ ਚੱਲ ਰਿਹਾ ਪੁਲਿਸ ਆਫੀਸਰ ਦਾ ਜਾਰਜ ਫਲਾਇਡ ਦੀ ਮੌਤ ਦੇ ਸੰਬੰਧ ਦੇ ਵਿੱਚ। ਬਹੁਤ ਸਾਰੇ ਜਿਹੜੇ ਉਹਦੇ ਕਲੀਗਸ ਹੈਗੇ ਆ ਐਨਫੋਰਸਮੈਂਟ ਲਾ ਇਨਫੋਰਸਮੈਂਟ ਦੇ ਆਫੀਸਰਸ ਹੈਗੇ ਆ ਉਹ ਉਹਦੇ ਅਗੇਂਸਟ ਆਏ ਹੈਗੇ ਆ। ਉਹਨਾਂ ਨੇ ਕਿਹਾ ਵੀ ਜਿਹੜੀ ਰੂਲ ਉਸਨੇ ਯੂਜ਼ ਕੀਤੇ ਆ ਵੀ ਜਿਸ ਤਰ੍ਹਾਂ ਉਸਨੇ ਗੋਡਾ ਉਹਦੇ ਧੌਣ ਤੇ ਰੱਖ ਛੱਡਿਆ, ਉਹ ਕਹਿੰਦੇ ਵੀ ਉਦੋਂ ਤੱਕ ਇਹ ਅਲਾਉਡ ਹੁੰਦਾ ਜਦੋਂ ਤੱਕ ਤੁਸੀਂ ਉਹਦੇ ਜਿਹੜੇ ਹੈਂਡ ਕਫ ਨਹੀਂ ਕਰਦੇ। ਜਦੋਂ ਹੈਂਡ ਕਫ ਕਰ ਲਿਆ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਨੀ ਜਿਹੜਾ ਚੱਕਣਾ ਪੈਂਦਾ ਹੈਗਾ। ਸੋ ਉਹਦਾ ਜਿਹੜਾ ਸੁਪਰਵਾਈਜ਼ਰ ਆ ਉਹ ਵੀ ਜਿਹੜਾ ਡੇਵਿਡ ਪਿਓਗਰ ਨਾਮ ਦਾ ਬੰਦਾ ਜਿਹੜਾ ਰਿਟਾਇਰਡ ਹੈਗਾ 2008 ਤੋਂ ਲੈ ਕੇ ਹੁਣ ਤੱਕ ਜਿਹੜਾ ਸੁਪਰਵਾਈਜ਼ਰ ਆ ਉਹ ਵੀ ਜਿਹੜਾ ਬਿਟਨ ਸਟੈਂਡ ਦੇ ਉੱਤੇ ਆਇਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇਹ ਮਸਲਾ ਕਾਫੀ ਇਸ ਟਾਈਮ ਭਖਿਆ ਹੈਗਾ। ਸੋ ਟਰਾਇਲ ਦੇ ਨਤੀਜੇ ਦੇ ਇੰਤਜ਼ਾਰ ਦੇ ਵਿੱਚ ਹੈਗੇ ਨੇ ਲੋਕ ਵੀ ਕੀ ਜਿਹੜਾ ਇਸ ਦਾ ਫੈਸਲਾ ਉਹ ਆਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਣੇ ਜਿਹੜੇ ਇਨਫਰਾਸਟਰਕਚਰ ਬਿੱਲ ਨੂੰ ਪ੍ਰਮੋਟ ਕਰਨ ਦੇ ਲਈ ਲੋਕਾਂ ਦੇ ਵਿੱਚ ਅਤੇ ਹੋਰ ਥਾਵਾਂ ਦੇ ਉੱਤੇ ਰਾਸ਼ਟਰਪਤੀ ਜਿਹੜੇ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੀ ਟੀਮ ਵੱਖ-ਵੱਖ TV ਸਟੇਸ਼ਨਸ ਦੇ ਉੱਤੇ ਜਾ ਕੇ ਲੋਕਾਂ ਦੇ ਵਿੱਚ ਉਸ ਦੀ ਹਮਾਇਤ ਦੀ ਮੰਗ ਜਿਹੜੀ ਉਹ ਕਰ ਰਹੇ ਆ। ਉਹਨਾਂ ਦਾ ਬਾਰ-ਬਾਰ ਇਹੀ ਜਿਹੜਾ ਸੰਦੇਸ਼ ਕਹਿੰਦੇ ਆ ਉਹ ਵੀ ਉਹ ਸਾਹਮਣੇ ਨਜ਼ਰ ਆ ਰਿਹਾ ਆ ਵੀ ਇਹ ਵਨਸ ਇਨ ਏ ਜਨਰੇਸ਼ਨ ਜਿਹੜੀ ਆ ਉਹ ਸਪੈਂਡਿੰਗ ਹੁੰਦੀ ਆ ਅਤੇ ਆਪਾਂ ਇਸ ਟਾਈਮ ਖਾਸ ਕਰਕੇ ਚੀਨ ਅਤੇ ਹੋਰ ਬਹੁਤ ਸਾਰੇ ਜਿਹੜੇ ਮੁਲਕਾਂ ਤੋਂ ਇਸ ਚੀਜ਼ ਦੇ ਵਿੱਚ ਪਛੜ ਚੁੱਕੇ ਆ ਅਤੇ ਉਹਨਾਂ ਦੇ ਬਰਾਬਰ ਜਾਂ ਉਹਨਾਂ ਤੋਂ ਅੱਗੇ ਨਿਕਲਣ ਦੇ ਲਈ ਆਪਾਂ ਨੂੰ ਇਹ ਸਪੈਂਡਿੰਗ ਕਰਨੀ ਪਵੇਗੀ। ਇਹ ਜਿਹੜਾ ਪੱਖ ਆਪਣੇ ਐਡਮਿਨਿਸਟ੍ਰੇਸ਼ਨ ਆਪਣੇ ਜਿਹੜੇ ਇਨਫਰਾਸਟਰਕਚਰ ਬਿੱਲ ਨੂੰ ਉਹ ਪਾਸ ਕਰਨ ਦੇ ਲਈ ਲੋਕਾਂ ਦੀ ਹਮਾਇਤ ਲੈਣ ਦੇ ਲਈ ਉਹ ਇਸ ਟਾਈਮ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਪੇਸ਼ ਕਰਨ ਲੱਗੇ ਹੋਏ ਆ। GOP ਦੇ ਦੁਆਰਾ ਤਕਰੀਬਨ ਇਸ ਦੇ ਉੱਤੇ ਨਾ ਵਰਗੀ ਹੀ ਸਥਿਤੀ ਜਿਹੜੀ ਉਹ ਹੈਗੀ ਆ ਅਨਲੈਸ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਉਹਨਾਂ ਦੇ ਵੱਲੋਂ ਇਹਨਾਂ ਨੂੰ ਸਮਰਥਨ ਜਿਹੜਾ ਉਹ ਮਿਲ ਜਾਵੇ ਜਿਸ ਦੀਆਂ ਕਿਆਸ ਰਹੀਆਂ ਬਹੁਤ
ਘੱਟ ਹੈਗੀਆਂ ਨੇ। ਸੋ ਐਟਲੀਸਟ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਇਹ ਕੋਸ਼ਿਸ਼ ਕਰ ਰਹੀ ਆ ਵੀ ਜੇ GOP ਦਾ ਸਮਰਥਨ ਨਹੀਂ ਤਾਂ ਆਪਾਂ ਜਿਹੜੇ ਆ ਲੋਕਾਂ ਦਾ ਸਮਰਥਨ ਹੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ ਜਿਹੜਾ ਉਹ ਲੈ ਲਈਏ। ਲੋਕ ਕੀ ਕਹਿੰਦੇ ਨੇ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਜਿਹੜੇ ਇਸ ਦੇ ਬਾਬਤ ਪਤਾ ਲੱਗੂਗਾ। ਪਰ ਆਪਾਂ ਦੇਖ ਹੀ ਰਹੇ ਹਾਂ ਵੀ ਬਾਈਡਨ ਪ੍ਰਸ਼ਾਸਨ ਹੋਰ ਵੀ ਕਈ ਮਾਮਲਿਆਂ 'ਚ ਖਾਸ ਕਰਕੇ ਸਦਰਨ ਬਾਰਡਰ ਦੇ ਉੱਤੇ ਜਿਹੜਾ ਬਾਰਡਰ ਕ੍ਰਾਈਸਿਸ ਆ ਉਸ ਨੂੰ ਲੈ ਕੇ ਕਾਫੀ ਵਿਵਾਦਾਂ ਦੇ ਵਿੱਚ ਲਗਾਤਾਰ ਘਿਰਿਆ ਆ ਰਿਹਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਆ। ਕਹਿੰਦੇ ਭਈ ਅੱਧੇ ਦੇ ਜਿਹੜੇ ਕੇਸ USA ਦੇ ਵਿੱਚ ਆ ਰਹੇ ਹੈਗੇ ਆ ਉਹ ਯੂਜ਼ਲੀ 5 ਸਟੇਟਾਂ ਤੋਂ ਆ ਰਹੇ ਆ, ਜਿਹਦੇ ਵਿੱਚ ਨਿਊਯਾਰਕ, ਮਿਸ਼ੀਗਨ, ਫਲੋਰੀਡਾ, ਪੈਨਸਿਲਵੇਨੀਆ ਤੇ ਨਿਊ ਜਰਸੀ। 44% ਜਿਹੜੀਆਂ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਮਾਰਚ 29 ਤੋਂ ਲੈ ਕੇ ਅਪ੍ਰੈਲ 4 ਤੱਕ ਆ ਇਹਨਾਂ 5 ਸਟੇਟਾਂ ਤੋਂ ਆਏ ਹੈਗੇ ਆ। 1,97,500 ਕੇਸ ਇਹ ਟੋਟਲ ਬਣਦੇ ਆ। ਟੋਟਲ ਜੇ ਇਹਨਾਂ ਦਿਨਾਂ ਦੇ ਦੌਰਾਨ ਪੂਰੇ USA 'ਚ ਦੇਖਿਆ ਜਾਵੇ ਇਹਨਾਂ ਸਟੇਟਾਂ ਤੋਂ ਟੋਟਲ ਆਏ ਹੈਗੇ 4,52,000 ਦੇ ਕਰੀਬ। ਇਹ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਜਿਹੜਾ ਡਾਟਾ ਆ ਉਹ ਸ਼ੋਅ ਕੀਤਾ ਹੈਗਾ। ਨਿਊਯਾਰਕ ਦੇ ਵਿੱਚ 52,922 ਕੇਸ ਇੱਕ ਹਫ਼ਤੇ ਦੇ ਵਿੱਚ ਜਿਹੜੇ ਆ ਰਿਕਾਰਡ ਹੋਏ ਆ ਤੇ 7560 ਹਰ ਡੇ ਜਿਹੜਾ ਐਵਰੇਜ ਉੱਥੇ ਆ ਰਿਹਾ ਹੈਗਾ। ਸੋ ਇਹਨਾਂ 5 ਸਟੇਟਾਂ 'ਚ ਜਿਹੜੇ ਕਰੋਨਾ ਵਾਇਰਸ ਦੇ ਕੇਸ ਕਾਫੀ ਵੱਧ ਰਹੇ ਆ। ਤੇ ਇਸੇ ਤਰ੍ਹਾਂ ਜੇ ਵੈਕਸੀਨ ਦੀ ਗੱਲ ਕਰਦੇ ਜਾਈਏ, ਆਕਸਫੋਰਡ ਦੀ ਜਿਹੜੀ ਐਸਟਰਾਜ਼ੇਨੇਕਾ ਵੈਕਸੀਨ ਆ ਉਸ ਨੂੰ ਹੁਣ ਜਿਹੜੀ UK ਦੀ ਗਵਰਨਮੈਂਟ ਆ ਤੇ ਨਾਲ ਜਿਹੜੀ ਉੱਥੇ ਦੀ ਕੰਪਨੀ ਸੀ ਇਸ ਨੂੰ ਤਿਆਰ ਕਰ ਰਹੀ, ਉਹਨਾਂ ਨੇ ਇਹ ਕਿਹਾ ਵੀ ਹੁਣ ਅਸੀਂ ਬੱਚਿਆਂ ਦੇ ਉੱਤੇ ਇਸ ਨੂੰ ਜਿਹੜਾ ਆ ਟੈਸਟ ਕਰਨਾ ਜਾਂ ਲਾਣਾ ਉਹ ਬੰਦ ਕਰ ਦਿੱਤਾ, ਕਿਉਂਕਿ ਇਹਨਾਂ ਨੂੰ ਕਾਫੀ ਨੈਗੇਟਿਵ ਪਬਲਿਸਿਟੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮਿਲੀ ਸੀ। ਜੀ, ਇਹੀ ਨਹੀਂ, ਅੱਜ ਯੂਰਪੀਅਨ ਸੰਘ ਦੇ ਜਿਹੜੇ ਰੈਗੂਲੇਟਰਸ ਆ ਉਹਨਾਂ ਨੇ ਵੀ ਇਹ ਕੜੀ ਨੂੰ ਜਿਹੜਾ ਕਹਿੰਦੇ ਜੋੜਿਆ ਆ ਵੀ ਜਿਹੜੀ ਐਸਟਰਾਜ਼ੇਨੇਕਾ ਦੀ ਵੈਕਸੀਨ ਹੈਗੀ ਆ ਤੇ ਬਲੱਡ ਕਲੌਟ ਦੇ ਦਰਮਿਆਨ ਕਿਸੇ ਤਰੀਕੇ ਦਾ ਕੋਈ ਸੰਬੰਧ ਕਹਿੰਦੇ ਆ ਉਹ ਹੋ ਸਕਦਾ ਹੈ ਵੀ ਪੋਸੀਬਲ ਲਿੰਕ ਜਿਹੜਾ ਉਹ ਹੋਵੇ ਵੀ ਇਸ ਦੇ ਨਾਲ ਜਿਹੜੀ ਉਹ ਆਈ ਹੋਵੇ। ਯੂਰਪੀਅਨ ਮੈਡੀਸਨਸ ਏਜੰਸੀ EMA ਉਹਨਾਂ ਦੀ ਸੇਫਟੀ ਕਮੇਟੀ ਨੇ ਅੱਜ ਜਿਹੜਾ ਜੀ ਬੁੱਧਵਾਰ ਨੂੰ ਇਹ ਕਨਕਲੂਜਨ ਜਿਹੜਾ ਆ ਉਹ ਆਪਣਾ ਦਿੱਤਾ ਆ। ਸੋ ਪੋਸੀਬਲ ਲਿੰਕ ਗਿਆ ਆ, ਪੱਕਾ ਉਹਨਾਂ ਨੇ ਵੀ ਜਿਹੜਾ ਉਹ ਨਹੀਂ ਕਿਹਾ। ਇਸੇ ਦੇ ਰੌਲੇ ਨੂੰ ਲੈ ਕੇ ਐਸਟਰਾਜ਼ੇਨੇਕਾ ਦੀਆਂ ਜਿਹੜੀਆਂ ਵੈਕਸੀਨਸ ਆ ਉਹਨਾਂ ਨੂੰ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਲਾਉਣ ਦੇ ਉੱਤੇ ਆਰਜੀ ਤੌਰ ਦੇ ਉੱਤੇ ਪਾਬੰਦੀਆਂ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਸੀਗੀਆਂ। ਪਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਸਨੇ ਕਿਹਾ ਸੀਗਾ ਵੀ ਇਸ ਦੇ ਜਿਹੜੇ ਇਹ ਸਾਈਡ ਇਫੈਕਟਸ ਕਥਿਤ ਤੌਰ 'ਤੇ ਕਹਿੰਦੇ ਜਿਹੜੇ ਆ ਰਹੇ ਆ ਉਹਦੇ ਨਾਲੋਂ ਜਿਹੜੇ ਇਸ ਦੇ ਫਾਇਦੇ ਆ ਬਹੁਤ ਜ਼ਿਆਦਾ ਹੈ, ਇਸ ਲਈ ਅਸੀਂ ਇਸ ਨੂੰ ਮਨਜ਼ੂਰਸ਼ੁਦਾ ਹੀ ਰੱਖਾਂਗੇ। US ਨੇ ਇਸ ਦੀਆਂ 300 ਮਿਲੀਅਨ ਜਿਹੜੀਆਂ ਡੋਜ਼ਿਸ ਆ ਉਹ ਪਰਚੇਜ਼ ਕੀਤੀਆਂ ਹੋਈਆਂ, ਖਰੀਦੀਆਂ ਹੋਈਆਂ ਆ। ਇਹ ਪਿਛਲੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਜਿਹੜਾ ਆਪਰੇਸ਼ਨ ਵਾਰਪ ਸਪੀਡ ਆ ਉਸ ਦੇ ਤਹਿਤ, ਪਰ ਅਜੇ FDA ਨੇ ਇਸ ਨੂੰ ਅਪਰੂਵ ਨਹੀਂ ਕੀਤਾ, ਨਾ ਹੀ ਉਹਨਾਂ ਨੇ ਇਸ ਨੂੰ ਮਨਜ਼ੂਰੀ ਲੈਣ ਦੇ ਲਈ FDA ਦੇ ਮੂਹਰੇ ਜਿਹੜੀ ਗੁਹਾਰ ਲਾਈ ਆ। ਬਾਈਡਨ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਐਸਟਰਾਜ਼ੇਨੇਕਾ ਦੀਆਂ ਜਿਹੜੀਆਂ ਵੈਕਸੀਨਸ ਆ ਆਪਣੇ ਗਵਾਂਢੀ ਮੁਲਕਾਂ ਦੇ ਵਿੱਚ ਤਾਂ ਹੋਰ ਮੁਲਕਾਂ ਦੇ ਵਿੱਚ ਜਿਹੜੀਆਂ ਉਹ ਵੰਡ ਦੇਣੀਆਂ ਆ। ਇਹ ਮੌਜੂਦਾ ਪ੍ਰਸ਼ਾਸਨ ਦਾ ਮੰਨਣਾ ਆ ਵੀ ਫਾਈਜ਼ਰ, ਮੋਡਰਨਾ ਤੇ ਜੌਨਸਨ ਦੀਆਂ ਵੈਕਸੀਨਸ ਦੇ ਨਾਲ ਹੀ ਪੂਰੇ ਅਮਰੀਕਾ ਨੂੰ ਜਿਹੜਾ ਹਾਲ ਦੀ ਘੜੀ ਵੈਕਸੀਨੇਟ ਕਰਨ ਦੀ ਉਹਨਾਂ ਦੀ ਕੋਸ਼ਿਸ਼ ਹੈਗੀ ਆ। ਯੂਰਪੀਅਨ ਸੰਘ ਨੇ ਵੀ ਹਰਜੋਤ ਸਿੰਘ ਜੀ 400 ਮਿਲੀਅਨ ਡੋਜ਼ਿਸ ਜਿਹੜੀਆਂ ਆ ਇਸ ਵੈਕਸੀਨ ਦੀਆਂ ਜਿਹੜੀਆਂ ਉਹ ਖਰੀਦੀਆਂ ਸੀਗੀਆਂ। ਸੋ ਹੁਣ ਇਸ ਟਾਈਮ ਐਸਟਰਾਜ਼ੇਨੇਕਾ ਦੀ ਇਸ ਵੈਕਸੀਨ ਨੂੰ ਲੈ ਕੇ ਇਹ ਲਗਾਤਾਰ ਵਿਵਾਦ ਜਿਹੜੇ ਆ ਉਹ ਵੱਧਦੇ ਜਾ ਰਹੇ ਹੈਗੇ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਕੁਮੋ ਆ ਉਹਨਾਂ ਨੇ ਅੱਜ ਇੱਕ ਬਿੱਲ ਸਾਈਨ ਕੀਤਾ ਜਿਹਦੇ ਮੁਤਾਬਕ ਜਿਹੜਾ ਨਰਸਿੰਗ ਹੋਮ COVID-19 ਲਾਇਬਿਲਿਟੀ ਪ੍ਰੋਟੈਕਸ਼ਨ ਦਾ ਸੀਗਾ ਉਹ ਕਾਫੀ ਉਹਨਾਂ ਦਾ ਕ੍ਰਿਟਿਸਿਜ਼ਮ ਹੋਇਆ ਸੀ, ਕਿਉਂਕਿ ਪਿਛਲੇ ਸਾਲ ਉਹਨਾਂ ਨੇ ਇਹ ਬਿੱਲ ਪਾਸ ਕਰਤਾ ਸੀ ਵੀ ਜਿਨ੍ਹਾਂ ਲੋਕਾਂ ਦੀ ਨਰਸਿੰਗ ਹੋਮਸ ਦੇ ਵਿੱਚ ਮੌਤ ਹੋਈ ਆ ਉਹਨਾਂ ਲੋਕਾਂ ਦੇ ਪਰਿਵਾਰਾਂ ਵੱਲੋਂ ਨਰਸਿੰਗ ਹੋਮਸ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਲਾਇਬਿਲਿਟੀ ਲਾਸੂਟ ਆ ਉਹ ਨਹੀਂ ਫਾਈਲ ਕੀਤਾ ਜਾ ਸਕਦਾ। 9,000 ਦੇ ਕਰੀਬ ਜਿਹੜੀਆਂ ਮੌਤਾਂ ਨਰਸਿੰਗ ਹੋਮ 'ਚ ਹੋਈਆਂ ਸੀ ਉਹਨਾਂ ਨੂੰ ਕਵਰ ਅਪ ਕੀਤਾ ਗਿਆ ਸੀ, ਜਦਕਿ ਮੌਤਾਂ ਤਾਂ ਬਹੁਤ ਜ਼ਿਆਦਾ ਨਰਸਿੰਗ ਹੋਮ 'ਚ ਹੋਈਆਂ ਹੈਗੀਆਂ। ਸੋ ਉਸ ਕ੍ਰਿਟਿਸਿਜ਼ਮ ਤੋਂ ਬਾਅਦ ਉਹਨਾਂ ਦੇ ਰੈਜ਼ਿਗਨੇਸ਼ਨ ਦਾ ਵੀ ਕਾਫੀ ਰੌਲਾ ਪਿਆ ਸੀ। ਫਿਰ ਕੁਛ ਲੇਡੀਜ਼ ਆਈਆਂ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਜਿਹੜੇ ਚਾਰਜਸ ਲਾਏ ਉਹ ਵੀ ਕਾਫੀ ਹੌਟ ਇਸ਼ੂ ਬਣਿਆ ਤੇ ਕੱਲ੍ਹ ਉਹਨਾਂ ਨੇ ਫਿਰ ਇਹ ਜਿਹੜਾ ਨਵਾਂ ਬਿੱਲ ਆ ਉਹਦੇ ਉੱਤੇ ਸਾਈਨ ਕੀਤਾ ਵੀ ਹਾਂ ਠੀਕ ਆ, ਜਿਹੜੇ ਨਰਸਿੰਗ ਹੋਮਸ ਆ ਜੇ ਉਹਨਾਂ ਤੋਂ ਗਲਤੀ ਹੋਈ ਆ ਤੇ ਕਿਸੇ ਦੀ ਵੀ ਉੱਥੇ ਮੌਤ ਹੋਈ ਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਆ ਨਰਸਿੰਗ ਹੋਮਸ ਦੇ ਉੱਤੇ ਲਾਸੂਟ ਫਾਈਲ ਕੀਤਾ ਜਾ ਸਕਦਾ।
ਜੀ ਬਿਲਕੁਲ, ਕਿਉਂ ਨਾ ਫਿਰ ਕਿਊਮੋ ਦੇ ਉੱਤੇ ਜਿਹੜਾ ਲਾਸੂਟ ਫਾਈਲ ਕਰਨ ਵੀ ਕਿਉਂ ਇਸਨੇ ਜਿਹੜੇ ਆંકੜੇ ਛਪਾਏ ਤੇ ਪੋਜ਼ਿਟਿਵ ਜਿਹੜੇ ਲੋਕ ਆ ਉਹਨਾਂ ਨੂੰ ਚੁੱਪਚਾਪ ਨਰਸਿੰਗ ਹੋਮਾਂ ਦੇ ਵਿੱਚ ਘੱਲ ਦਿੱਤਾ, ਉੱਥੇ ਮਰਨ ਦੇ ਲਈ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਛੱਡ ਦਿੱਤਾ ਸੀਗਾ। ਸੋ ਜੀ ਕਿਊਮੋ ਦਾ ਸੋ ਕਰੀਅਰ ਬਿਲਕੁਲ ਤਾਂ ਈਵਨ ਕਾਫੀ। ਕਹਿੰਦੇ ਵੀ ਜੀ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ। ਇੱਕ ਉੱਥੇ ਦੇ ਕੁਈਨਜ਼ ਜਿਹੜਾ ਏਰੀਆ ਹੈਗਾ ਨਿਊਯਾਰਕ ਦਾ, ਉੱਥੇ ਦੇ ਅਸੈਂਬਲੀਮੈਨ ਰੌਨ ਕਿਮ ਆ, ਉਹਨਾਂ ਦੇ ਜਿਹੜੇ ਕਹਿੰਦੇ ਅੰਕਲ ਸੀਗੇ, ਉਸ ਦੀ ਕਰੋਨਾ ਵਾਇਰਸ ਦੇ ਵਿੱਚ ਮੌਤ ਹੋ ਗਈ ਸੀ ਤੇ ਉਹਨਾਂ ਨੇ ਇਸ਼ੂ ਚੱਕਿਆ, ਪਰ ਕਹਿੰਦੇ ਵੀ ਮੈਨੂੰ ਜਿਹੜਾ ਗਵਰਨਰ ਆ ਉਸਨੇ ਬਹੁਤ ਜ਼ਿਆਦਾ ਡਰਾਇਆ ਵੀ ਜੇ ਤੂੰ ਇਸ ਕਵਰ ਅਪ ਨੂੰ ਜਿਹੜਾ ਇਸ਼ੂ ਚੱਕਿਆ ਤੇ ਜਿਹੜਾ ਤੇਰਾ ਕੈਰੀਅਰ ਆ ਉਸ ਨੂੰ ਤਬਾਹ ਕਰ ਦੇਵਾਂਗੇ। ਸੋ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਸੀ ਜਿਹੜੇ ਅਸੈਂਬਲੀਮੈਨ ਆ ਵੀ ਮੈਂ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਕੁਮੋ ਗਵਰਨਰ ਆ ਬਹੁਤ ਹੀ ਇੱਕ ਤਰ੍ਹਾਂ ਨਾਲ ਬੁਰਾ ਬੰਦਾ ਹੈਗਾ ਆ ਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਇਸ ਦਾ ਜਿਹੜਾ ਕੋਈ ਵੀ ਇੰਟਰਸਟ ਹੈ ਨਹੀਂ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੈਟ ਗੇਟਸ ਲਗਾਤਾਰ ਇਹ ਵਿਵਾਦਾਂ ਦੇ ਵਿੱਚ ਫਸਦਾ ਜਾ ਰਿਹਾ ਆ। ਕੱਲ੍ਹ ਕੁਛ ਮੀਡੀਆ ਰਿਪੋਰਟਸ ਜਿਹੜੀਆਂ ਆ ਇਹ ਕਥਿਤ ਤੌਰ ਦੇ ਉੱਤੇ ਦਾਅਵਾ ਕਰ ਰਹੀਆਂ ਸੀਗੀਆਂ ਵੀ ਮੈਟ ਗੇਟਸ ਨੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪ੍ਰੀਐਮਪਟਿਵ ਪਾਰਡਨ ਯਾਨੀ ਕਿ ਪਹਿਲਾਂ ਹੀ ਜਿਹੜੀ ਆ ਇੱਕ ਮਾਫੀ ਦੀ ਗੁਹਾਰ ਜਿਹੜੀ ਆ ਰਿਕੁਐਸਟ ਜਿਹੜੀ ਆ ਉਹ ਲਗਾਈ ਹੋਵੇ, ਪਰ ਕਹਿੰਦੇ ਵੀ ਉਸ ਦੀ ਇਸ ਜਿਹੜੀ ਆ ਕੋਸ਼ਿਸ਼ ਨੂੰ ਉਹਨਾਂ ਨੇ ਕੰਸੀਡਰ ਜਿਹੜਾ ਆ ਸੀਰੀਅਸਲੀ ਨਹੀਂ ਕੀਤਾ। ਇਹ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜਾ ਆ ਉਹ ਕੁਛ ਆ ਰਿਹਾ ਹੈਗਾ ਆ। ਇਸ ਦੇ ਜਿਹੜੇ ਕਥਿਤ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੈਟ ਗੇਟਸ ਦੇ ਉੱਤੇ, ਇਸ ਦੇ ਬਾਰੇ ਜਾਣਕਾਰੀ ਨਿਊਯਾਰਕ ਟਾਈਮਸ ਨੇ ਸਭ ਤੋਂ ਪਹਿਲਾਂ ਨਸ਼ਰ ਕੀਤੀ ਸੀ, ਪਰ ਇਸੇ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਨਕਾਰ ਦਿੱਤਾ ਆ ਵੀ ਮੈਟ ਗੇਟਸ ਨੇ ਡਾਇਰੈਕਟਲੀ ਜਿਹੜਾ ਆ ਉਹ ਬਲੈਂਕਟ ਪਾਰਡਨ ਆ ਉਸ ਦੀ ਉਹਨਾਂ ਦੇ ਕੋਲੋਂ ਜਿਹੜੀ ਉਹ ਆਖਿਆ ਹੋਵੇ। ਕਾਂਗਰਸਮੈਨ ਕਹਿੰਦੇ ਵੀ ਮੈਟ ਗੇਟਸ ਆ ਨੈਵਰ ਆਸਕਡ ਮੀ ਫਾਰ ਏ ਪਾਰਡਨ। ਸੋ ਮੀਡੀਆ ਰਿਪੋਰਟਸ ਕਹਿ ਰਹੀਆਂ ਆ ਵੀ ਜਿਹੜਾ ਵਾਈਟ ਹਾਊਸ ਦਾ ਕੌਂਸਲ ਆ ਉਹਦੇ ਤੱਕ ਇਸਨੇ ਅਪਰੋਚ ਜਿਹੜੀ ਆ ਉਹ ਕਰਨ ਦੀ ਇਹ ਕੋਸ਼ਿਸ਼ ਕੀਤੀ ਸੀਗੀ, ਡਾਇਰੈਕਟਲੀ ਟਰੰਪ ਤੱਕ ਜਿਹੜੇ ਉਹ ਨਹੀਂ ਜਿਹੜੇ ਗਏ। ਸੋ ਉਹੀ ਚੀਜ਼ ਜਿਹੜੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਵੀ ਜਿਹੜੀ ਉਹ ਆਖੀ ਹੈਗੀ ਆ। ਸੋ ਹੁਣ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਦੇ ਅਹੁਦੇ ਜਿਹੜੇ ਆ ਕੁਛ ਵਿਵਾਦਾਂ ਕਰਕੇ ਛੱਡਣੇ ਪਏ ਆ, ਉਹ ਹੁਣ ਇਸ ਨੂੰ ਕਹਿ ਰਹੇ ਆ ਵੀ ਭਾਈ ਹੁਣ ਤੂੰ ਤਾਂ ਆਪ ਵਿਵਾਦਾਂ 'ਚ ਫਸਿਆ ਆ ਅਤੇ ਤੂੰ ਵੀ ਜਿਹੜਾ ਹੁਣ ਨਾਲ ਦੇ ਨਾਲ ਅਸਤੀਫਾ ਦੇ ਦੇ। ਜੀ ਅਗਲੀ ਖਬਰ ਹਾਲੀਵੁੱਡ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਹਾਲੀਵੁੱਡ ਦਾ ਸਮਾਲ ਟਾਈਮ ਐਕਟਰ ਜੈਚਰੀ ਹੌਰਵਿਚ ਆ, ਉਸ ਨੂੰ ਅਰੈਸਟ ਕੀਤਾ ਗਿਆ ਲਾਸ ਐਂਜਲਸ 'ਚ। ਉਹਦੇ ਉੱਤੇ ਜਿਹੜੇ ਫੈਡਰਲ ਚਾਰਜਸ ਲਾਏ ਗਏ ਆ ਵੀ ਉਸਨੇ ਇੱਕ ਪੌਂਚੀ ਸਕੀਮ ਜਿਹੜੀ ਆ ਉਹ ਚਲਾਈ ਆ, ਜਿਹਦੇ ਨਾਲ ਲੋਕਾਂ ਨੂੰ $227 ਮਿਲੀਅਨ ਦਾ ਜਿਹੜਾ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਇੱਕ ਤਰ੍ਹਾਂ ਨਾਲ ਨਕਲੀ ਫਿਲਮ ਲਾਇਸੈਂਸ ਡੀਲ ਜਿਹੜੀ ਆ HBO ਨੈਟਫਲਿਕਸ ਨਾਲ ਸ਼ੋਅ ਕਰਕੇ ਲੋਕਾਂ ਤੋਂ ਉਸਨੇ ਜਿਹੜੇ ਪੈਸੇ ਆ ਉਹ ਇਕੱਠੇ ਕਰ ਲਏ। ਦੱਸੋ, ਵੇਖ ਲਓ ਲੋਕੀ ਜਿਹੜੇ ਠੱਗਣੋਂ ਆ ਉਹ ਜਾਂਦੇ ਨਹੀਂ, ਚਾਹੇ ਜਿਹੜੀ ਮਰਜ਼ੀ ਤੁਸੀਂ ਇੰਡਸਟਰੀ ਦੇ ਵਿੱਚ ਉਹ ਪਹੁੰਚ ਜਾਓ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਕਸਸ ਦੀ GOP ਹੁਣ ਉਹ ਵੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਜਿਹੜੇ ਵੋਟਿੰਗ ਲਾਜ਼ ਆ ਉਹਨਾਂ ਦੇ ਵਿੱਚ ਜਿਹੜਾ ਓਵਰਹੌਲ ਕੀਤਾ ਜਾਵੇ। ਜਾਰਜੀਆ ਦੇ ਦੁਆਰਾ ਬੀਤੇ ਦਿਨਾਂ ਦੇ ਵਿੱਚ ਵੋਟਿੰਗ ਲਾਜ਼ ਨੂੰ ਲੈ ਕੇ ਜਿਹੜੇ ਨਵਾਂ ਪਾਸ ਹੋਇਆ ਹੈ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਵਿਵਾਦ ਆ ਉਹ ਭਖਿਆ ਹੋਇਆ ਆ, ਇਸ ਟਾਈਮ ਵੀ ਚੱਲ ਰਿਹਾ ਆ। ਅਤੇ ਹੁਣ ਕਹਿੰਦੇ ਵੀ ਜਿਹੜੇ ਟੈਕਸਸ ਵਾਲੇ ਆ ਉਹ ਵੀ ਇਸ ਦੇ ਵਿੱਚ ਕੁਛ ਤਬਦੀਲੀਆਂ ਜਿਹੜੀਆਂ ਆ ਉਹ ਲਿਆਉਣੀਆਂ ਚਾਹੁੰਦੇ ਨੇ। ਗਵਰਨਰ ਜਿਹੜੇ ਗ੍ਰੈਗ ਐਬਟ ਹੈਗੇ ਆ ਅਤੇ ਲਿeutenant ਗਵਰਨਰ ਡੈਨ ਪੈਟਰਿਕ ਕਹਿੰਦੇ ਵੀ ਉਹ ਇਸ ਮੈਜਰ ਨੂੰ ਪ੍ਰਾਇਓਰਟੀ ਬੇਸ ਦੇ ਉੱਤੇ ਜਿਹੜਾ ਉਹ ਦੇਖ ਰਹੇ ਆ ਵੀ ਆਪਾਂ ਇੱਕ ਕਹਿੰਦੇ ਵੀ ਅਜਿਹਾ ਸਿਸਟਮ, ਉਹਨਾਂ ਦੇ ਕਹਿਣ ਮੁਤਾਬਕ ਵੀ ਅਜਿਹਾ ਸਿਸਟਮ ਬਣਾਈਏ ਜਿਸ ਦੇ ਉੱਤੇ ਲੋਕ ਵਿਸ਼ਵਾਸ ਕਰਨ ਅਤੇ ਉਹ ਸਟੀਕ ਹੋਵੇ। ਸੋ ਇਹ ਜਿਹੜਾ ਇਸ ਟਾਈਮ ਹੈਗਾ ਆ। ਉੱਥੋਂ ਦੇ ਸੈਨੇਟਰ ਬ੍ਰਾਇਨ ਹਿਊਗਜ਼ ਜਿਹੜੇ ਇਸ ਮੈਜਰ ਦੇ ਪ੍ਰਾਈਮ ਸਪੋਂਸਰ ਹੈਗੇ ਆ ਅਤੇ ਉਹ ਇਹ ਚੀਜ਼ ਚਾਹੁੰਦੇ ਆ ਵੀ ਇੱਥੇ ਵੀ ਹੋਣਾ ਚਾਹੀਦਾ ਹੈਗਾ ਆ। ਸੋ ਕਹਿੰਦੇ ਵੀ ਜੋ ਜਾਰਜੀਆ ਦੇ ਵਿੱਚ ਆਪਾਂ ਦੇਖਿਆ ਹੈਗਾ ਆ ਅਤੇ ਇਸੇ ਤਰੀਕੇ ਦੇ ਨਾਲ ਹੋਰ ਵੀ ਕਈ ਥਾਵਾਂ ਦੇ ਉੱਤੇ ਜਿੱਥੇ ਰਿਪਬਲਿਕਨਜ਼ ਮੈਜੋਰਟੀ ਦੇ ਵਿੱਚ ਆ, ਉਹ ਇੱਦਾਂ ਦੇ ਸਪਰੈਸ ਕਰਨਾ ਚਾਹੁੰਦੇ ਆ ਵੋਟਸ ਨੂੰ ਲੈ ਕੇ। ਇਹ ਉੱਥੋਂ ਦੇ ਹਾਊਸ ਦੇ ਡੈਮੋਕ੍ਰੈਟਿਕ ਲੀਡਰ ਕ੍ਰਿਸ ਟਰਨਰ ਆ, ਉਹਨਾਂ ਨੇ ਜਿਹੜਾ ਉਹ ਬਿਆਨ ਦਿੱਤਾ ਸੀਗਾ। ਸੋ ਇਸ ਟਾਈਮ ਵੋਟਿੰਗ ਕਿੱਦਾਂ ਹੋਵੇ, ਕੌਣ ਵੋਟ ਕਰ ਸਕਦਾ ਆ,
ਕੀ ਉਸ ਦੇ ਵਿੱਚ ਖੁੱਲ੍ਹ ਆ ਜਾਂ ਕਿੰਨੀ ਕੁ ਢਿੱਲ ਆ ਜਾਂ ਕਿੰਨੀ ਕੁ ਸਖਤੀ ਆ, ਉਸ ਨੂੰ ਲੈ ਕੇ ਹੁਣ ਦੋਨੋਂ ਪਾਰਟੀਆਂ ਆ ਵੱਖ-ਵੱਖ ਥਾਵਾਂ ਦੇ ਉੱਤੇ ਆਮੋ ਸਾਹਮਣੇ ਜਿਹੜੀਆਂ ਉਹ ਹੋ ਰਹੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ IRS ਵੱਲੋਂ ਆ ਰਹੀ ਆ, ਕਹਿੰਦੇ ਵੀ ਉਹ ਇੱਕ ਪਲੱਸ ਅਪ ਪੇਮੈਂਟ ਉਹ ਲੋਕਾਂ ਨੂੰ ਭੇਜਣ ਜਾ ਰਹੀ ਆ ਜਿਨ੍ਹਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਪੈਸੇ ਨਹੀਂ ਮਿਲੇ। ਐਗਜ਼ਾਮਪਲ ਦਿੰਦੇ ਆ ਵੀ ਜਿਸ ਤਰ੍ਹਾਂ ਕਿਸੇ ਦਾ ਬੱਚਾ 2020 ਚ ਹੋਇਆ ਸੀ, ਉਹਨਾਂ ਨੇ ਹਜੇ ਇਸ ਸਾਲ ਦਾ ਟੈਕਸ ਨਹੀਂ ਭਰਿਆ, ਸੋ ਉਹਨੂੰ ਪੈਸੇ ਨਹੀਂ ਮਿਲਣੇ ਸੀ। ਸੋ ਜਦ ਕਿ ਉਹ 2020 ਦੇ ਵਿੱਚ ਜਿਹੜਾ ਸਟਿਮੂਲਸ ਪੈਕੇਜ 2 ਮਿਲੇ ਆ ਉਹਦੇ ਲਈ ਵੀ ਕੁਆਲੀਫਾਈ ਕਰਦਾ ਤੇ 21 ਵਾਲਾ ਵੀ ਜਿਹੜਾ ਕਰਦਾ ਹੈਗਾ। ਸੋ ਉਹ ਕਹਿੰਦੇ ਭਈ IRS 25 ਮਿਲੀਅਨ ਦੇ ਕਰੀਬ ਜਿਹੜੀਆਂ ਪੇਮੈਂਟਸ ਆ ਵਰਥ $36 ਬਿਲੀਅਨ ਉਹ ਭੇਜਣਗੇ। ਅੱਜ ਉਹਨਾਂ ਨੇ ਭੇਜਣੀਆਂ ਆਲਰੇਡੀ ਸ਼ੁਰੂ ਕਰ ਦਿੱਤੀਆਂ। ਇਹਦਾ ਨਾਮ ਉਹਨਾਂ ਨੇ ਜਿਹੜਾ ਪਲੱਸ ਅਪ ਪੇਮੈਂਟ ਕਰਕੇ ਰੱਖਿਆ ਹੈਗਾ। ਜੀ, ਇੱਕ ਟਾਈਮ ਦੇ ਉੱਤੇ ਹਾਊਸ ਦੇ ਸਪੀਕਰ ਰਹੇ ਜਿਹੜੇ ਜੌਨ ਬੇਨਰ, ਰਿਪਬਲਿਕਨ ਪਾਰਟੀ ਦੇ ਓਹਾਇਓ ਤੋਂ, ਉਹਨਾਂ ਦੀ ਨਵੀਂ ਜਿਹੜੀ ਕਿਤਾਬ ਆ ਰਹੀ ਆ ਉਸ ਦੇ ਵਿੱਚ ਉਹ ਲਗਾਤਾਰ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਉੱਤੇ ਉਹਨਾਂ ਨੇ ਹਮਲੇ ਕੀਤੇ ਆ। ਨਵੇਂ ਜਿਹੜੀਆਂ ਕੁਛ ਲਾਈਨਸ ਜਿਹੜੀਆਂ ਉਹਨਾਂ ਦੀ ਕਿਤਾਬ ਦੇ ਵਿੱਚੋਂ ਆਈਆਂ ਆ, ਉਹਦੇ ਵਿੱਚ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਵੀ ਹੁਣ ਲਿਖਿਆ ਆ ਵੀ ਕਹਿੰਦੇ ਵੀ ਜੋ ਕੁਛ ਵੀ 6 ਜਨਵਰੀ ਨੂੰ ਜਿਹੜਾ ਉਹ ਹੋਇਆ ਹੈਗਾ ਆ, ਕਹਿੰਦੇ ਵੀ ਉਹ ਜਿਹੜਾ ਕਿਤੇ ਨਾ ਕਿਤੇ ਸਾਰਾ ਕੀਤਾ ਕਰਾਇਆ ਆ ਉਹ ਟਰੰਪ ਹੁਣਾਂ ਦਾ ਸੀਗਾ। ਕਹਿੰਦੇ ਵੀ ਜਿਹੜੀ ਬਲੱਡੀ ਇਨਸਰੈਕਸ਼ਨ ਉੱਥੇ ਹੋਈ ਆ ਉਸ ਦੇ ਵਿੱਚ ਟਰੰਪ ਹੁਣਾਂ ਦੇ ਸਿਰਫ ਨਿੱਜੀ ਮਫਾਦ ਸੀਗੇ, ਇਸ ਤੋਂ ਵੱਧ ਜਿਹੜਾ ਆ ਹੋਰ ਕੁਛ ਨਹੀਂ। ਰਿਪਬਲਿਕਨ ਸਫ਼ਿਆਂ ਦੇ ਵਿੱਚ ਜੌਨ ਬੇਨਰ ਦੀ ਵੀ ਕਾਫੀ ਜਿਹੜੇ ਕ੍ਰਿਟਿਸਿਜ਼ਮ ਖੁਦ ਜਿਹੜਾ ਉਹ ਹੁੰਦਾ ਰਹਿੰਦਾ ਹੈਗਾ ਆ। ਸੋ ਟਰੰਪ ਹੁਣਾਂ ਨੇ ਇੱਕ ਵਾਰੀ ਇਹਨਾਂ ਨੂੰ ਜਿਹੜਾ ਰਾਈਨੋ ਆਖਿਆ ਸੀਗਾ, ਜਿਹੜਾ ਕਿ ਸ਼ਾਰਟ ਫਾਰਮ ਹੈਗਾ ਰਿਪਬਲਿਕਨ ਇਨ ਨੇਮ ਓਨਲੀ। ਸੋ ਉਹ ਲਫ਼ਜ਼ ਬਹੁਤ ਸਾਰੇ ਰਿਪਬਲਿਕਨਸ ਇੱਕ ਦੂਜੇ ਰਿਪਬਲਿਕਨਸ ਦੇ ਲਈ ਉਹ ਵਰਤਦੇ ਰਹੇ ਆ, ਖਾਸ ਕਰਕੇ ਉਹਨਾਂ ਦੇ ਲਈ ਜਿਹੜੇ ਟਰੰਪ ਹੁਣਾਂ ਦੇ ਖਿਲਾਫ ਜਿਨ੍ਹਾਂ ਨੇ ਜੇ ਕਿਤੇ ਵੋਟ ਪਾਈ ਆ ਜਾਂ ਜਿਹੜੇ ਉਹ ਉਦੋਂ ਬਿਆਨ ਦਿੰਦੇ ਰਹੇ ਆ। ਸੋ ਦੇਖਦੇ ਹਾਂ ਵੀ ਇਸ ਕਿਤਾਬ ਦੇ ਵਿੱਚ ਹੋਰ ਜੌਨ ਬੇਨਰ ਆ ਉਹਨਾਂ ਨੇ ਆਪਣਾ ਕੀ ਪੱਖ ਰੱਖਿਆ ਹੈਗਾ ਆ। ਜੀ, ਅਗਲੀ ਖਬਰ ਇੱਕ ਮੈਡੀਕੇਸ਼ਨ ਦੇ ਸੰਬੰਧ ਦੇ ਵਿੱਚ ਆ। ਕੈਨੇਡਾ ਦੀ ਮੈਕਮਾਸਟਰ ਜਿਹੜੀ ਯੂਨੀਵਰਸਿਟੀ ਆ ਉਹਨਾਂ ਨੇ ਅਪ੍ਰੈਲ 6 ਦਾ ਜਿਹੜਾ ਇੱਕ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਆ ਉਹਦੇ ਵਿੱਚ ਰਿਪੋਰਟ ਪਬਲਿਸ਼ ਕੀਤੀ ਆ, ਜਿਹਦੇ ਮੁਤਾਬਕ ਇਹ ਕਿਹਾ ਗਿਆ ਵੀ ਬਹੁਤ ਸਾਰੇ ਲੋਕ ਜਿਹੜਾ ਸੌਣ ਦੇ ਲਈ ਇੱਕ ਦਵਾਈ ਲੈਂਦੇ ਆ, ਇਹਦੇ ਸਾਈਡ ਇਫੈਕਟ ਹੈਗੇ ਆ। ਐਂਟੀਹਿਸਟਾਮਾਈਨਸ ਨਾਮ ਦੀ ਇਹ ਜਿਹੜੀ ਦਵਾਈ ਆ ਇਸ ਨੂੰ ਯੂਜ਼ ਨਹੀਂ ਕਰਨਾ ਚਾਹੀਦਾ। ਕਹਿੰਦੇ ਵੀ ਜੇ ਤੁਸੀਂ ਨੀਂਦ ਨਹੀਂ ਆਉਂਦੀ ਇਹ ਦਵਾਈ ਲੈਂਦੇ ਆ ਤੇ ਇਸ ਨੂੰ ਯੂਜ਼ ਕਰਦੇ ਸੀ, ਇਮੀਡੀਏਟਲੀ ਇਸ ਨੂੰ ਜਿਹੜਾ ਯੂਜ਼ ਕਰਨਾ ਬੰਦ ਕਰ ਦਿਓ, ਕਿਉਂਕਿ ਇਹਦੇ ਜਿਹੜੀ ਨਵੀਂ ਸਟੱਡੀ ਆਈ ਉਹਦੇ ਮੁਤਾਬਕ ਸਾਈਡ ਇਫੈਕਟਸ ਬਹੁਤ ਹੈਗੇ ਆ। ਸੋ ਆਪਣੇ ਡਾਕਟਰ ਦੇ ਨਾਲ ਜ਼ਰੂਰ ਜੇ ਕੋਈ ਆਪਣਾ ਸਰੋਤਾ ਦਵਾਈ ਲੈਂਦਾ ਆ ਉਹਨੂੰ ਡੀਲ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ ਜੀ, ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਅਗਲੀ ਖਬਰ ਜਿਹੜੀ ਆ ਉਹ ਕੈਲੀਫੋਰਨੀਆ ਤੋਂ ਜਿਹੜੀ ਉਹ ਆ ਰਹੀ ਆ। ਵੈਕਸੀਨ ਪਾਸਪੋਰਟਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਰੌਲਾ ਜਿਹੜਾ ਉਹ ਆਲਰੇਡੀ ਭਖ ਚੁੱਕਾ ਹੋਇਆ ਆ। ਮੌਜੂਦਾ ਪ੍ਰਸ਼ਾਸਨ, ਬਾਈਡਨ ਪ੍ਰਸ਼ਾਸਨ ਨੇ ਜਿਹੜਾ ਉਸ ਚੀਜ਼ ਦੇ ਖਿਲਾਫ ਆਖਿਆ ਵੀ ਕਹਿੰਦੇ ਵੀ ਸਾਡਾ ਕੋਈ ਵੀ ਇੱਦਾਂ ਦਾ ਕੋਸ਼ਿਸ਼ ਨਹੀਂ ਹੈਗੀ, ਨਾ ਹੀ ਸਾਡਾ ਇਹ ਮੰਨਣਾ ਵੀ ਇਹ ਚੀਜ਼ ਜਿਹੜੀ ਆ ਉਹ ਹੋਵੇ। ਅਤੇ ਵਿਰੋਧੀ ਪਾਰਟੀ ਵਾਲੇ ਇਹਨਾਂ ਨੂੰ ਹੀ ਜਿਹੜਾ ਉਹ ਇਸ ਇਲਜ਼ਾਮ ਲਾ ਰਹੇ ਆ ਪਾਸਪੋਰਟ ਦੇ ਲਈ। ਪਰ ਜਿਹੜਾ ਸਾਡਾ ਸੂਬਾ ਹੈ ਕੈਲੀਫੋਰਨੀਆ ਦੇ ਵਿੱਚ, ਇਹਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਹਿੰਦੇ ਵੀ COVID-19 ਦੇ ਟੈਸਟ ਜਾਂ ਪ੍ਰੂਫ ਆਫ ਵੈਕਸੀਨੇਸ਼ਨ ਜਿਹੜੀ ਆ ਉਸ ਦੀ ਰਿਕੁਆਇਰਮੈਂਟ ਆ ਸਕਦੀ ਆ, ਖਾਸ ਕਰਕੇ ਜਿਹੜੀਆਂ ਇਨਡੋਰ ਮੀਟਿੰਗਸ, ਰਿਸੈਪਸ਼ਨਸ ਜਾਂ ਕਾਨਫਰੰਸਿਸ ਜਿਹੜੀਆਂ ਉਹ ਹੋਣਗੀਆਂ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਕਹਿੰਦੇ ਆ ਵੀ ਨਵੀਆਂ ਗਾਈਡਲਾਈਨਸ ਇਹ ਇਨਡੋਰ ਮੀਟਿੰਗ, ਰਿਸੈਪਸ਼ਨ ਅਤੇ ਕਾਨਫਰੰਸ ਰੂਮਸ ਦੇ ਲਈ ਜਿਹੜੀ ਆ ਉਹ ਲੈ ਕੇ ਆ ਰਹੀ ਆ, ਜਿਹੜੀਆਂ ਕਿ 15 ਅਪ੍ਰੈਲ ਤੋਂ ਲਾਗੂ ਹੋਣ ਜਾ ਰਹੀਆਂ ਹੈਗੀਆਂ। ਸੋ ਉਹਨਾਂ ਦੇ ਮੁਤਾਬਕ ਜਿਹੜਾ CDPH ਆ ਉਹ ਕਹਿ ਰਿਹਾ ਵੀ ਜਿਹੜੇ ਵੀ ਲੋਕ ਇਸ ਤਰੀਕੇ ਦੇ ਨਾਲ ਇਨਡੋਰ ਰਿਸੈਪਸ਼ਨ, ਮੀਟਿੰਗ ਜਾਂ ਕਾਨਫਰੰਸ ਦੇ ਵਿੱਚ ਆਉਣਗੇ ਉਹਨਾਂ ਨੂੰ ਆਪਣਾ COVID-19 ਦਾ ਆਈਦਰ ਟੈਸਟ ਜਾਂ ਫੁੱਲੀ ਵੈਕਸੀਨੇਟਿਡ ਹੋਣ ਦਾ ਜਿਹੜਾ ਆ ਉਹ ਪ੍ਰੂਫ ਆ ਉਹ ਦਿਖਾਉਣਾ ਪਊਗਾ। 15 ਜਿਹੜੇ ਆ ਵੀ ਮਈ ਤੋਂ ਕਹਿੰਦੇ ਵੀ ਇਵੈਂਟ ਦੇ ਵਿੱਚ ਜਿਹੜੇ 100 ਜਾਣੇ ਹੈਗੇ ਆ। ਸੋ ਕਈ ਥਾਵਾਂ ਦੇ ਉੱਤੇ ਜਿਹੜੇ ਲੋਕ ਆ ਉਹ ਇਸ ਟਾਈਮ ਚਿੰਤਾ ਦੇ ਵਿੱਚ ਹੈਗੇ ਆ ਵੀ ਇਹ ਨਵੀਆਂ ਗਾਈਡਲਾਈਨਸ ਤੋਂ ਬਾਅਦ ਦੇ ਵਿੱਚ ਕੀ ਬਣੂਗਾ। ਇਹਦੇ ਵਿੱਚ ਹਰਜੋਤ ਸਿੰਘ ਜੀ ਇਹਦਾ ਮਤਲਬ ਜਿਹੜੇ ਵਿਆਹ, ਰਿਸੈਪਸ਼ਨਸ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਉਹ ਲਾਗੂ ਹੋਣਗੀਆਂ। ਸੋ ਗਾਂਹ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ ਦੇ ਵਿਆਹ ਜਾਂ ਹੋਰ ਚੀਜ਼ਾਂ ਹੋਣਗੀਆਂ ਉਹਨਾਂ ਨੂੰ ਵੀ ਇਸ ਚੀਜ਼ ਦੇ ਨਾਲ ਧਿਆਨ ਜਿਹੜਾ ਉਹ ਰੱਖਣਾ ਪਊਗਾ।
ਹੁਣ ਇਹ ਨਹੀਂ ਪਤਾ ਵੀ ਕਿਹੜੀਆਂ ਕਾਊਂਟਰੀਜ਼ ਇਸ ਨੂੰ ਜਿਹੜੀਆਂ ਉਹ ਲਾਗੂ ਕਰਨਗੀਆਂ, ਕਿਹੜੀਆਂ ਨਹੀਂ ਕਰਨਗੀਆਂ, ਪਰ ਇੱਕ ਬਲੈਂਕਟ ਜਿਹੜਾ ਉਹਨਾਂ ਨੇ ਗਾਈਡਲਾਈਨਸ ਕੈਲੀਫੋਰਨੀਆ ਦੇ ਪੱਧਰ ਦੇ ਉੱਤੇ ਜਿਹੜਾ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ ਉਹ 15 ਅਪ੍ਰੈਲ ਤੋਂ ਜਿਹੜੀਆਂ ਉਹ ਚਾਲੂ ਇਹ ਨਵੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਲਾ ਰਹੇ ਨੇ। ਜੀ, ਅਗਲੀ ਖਬਰ ਪਰ ਚਲੀਏ। ਇੱਕ ਆਪਣੇ ਕੈਲੀਫੋਰਨੀਆ ਦੇ ਵਿੱਚ ਓਕਲੈਂਡ ਜਿਹੜਾ 에ਅਰਪੋਰਟ ਆ, ਉੱਥੇ 30 ਸਾਲਾਂ ਦਾ ਨੌਜਵਾਨ ਜਿਹੜਾ ਆ ਸਵੇਰੇ 6 ਵਜੇ ਦੇ ਕਰੀਬ ਇੱਕ ਨਾਈਫ ਲੈ ਕੇ ਜਿਹੜਾ ਆ ਉਹ ਉਸਨੇ ਸਟੈਂਡ ਆਫ ਕਰ ਲਿਆ ਤੇ ਆਪਣੀ ਜੀਭ ਨੂੰ ਫੜ ਲਿਆ ਵੀ ਮੈਂ ਆਪਣੀ ਜਿਹੜੀ ਜੀਭ ਕੱਟ ਲੈਣੀ ਹੈਗੀ ਆ। ਸੋ 에ਅਰਪੋਰਟ ਅਥਾਰਟੀਜ਼ ਨੇ ਬੜੇ ਹੀ ਇੱਕ ਨਵੇਂ ਤਰੀਕੇ ਦੇ ਨਾਲ ਉਸ ਨੂੰ ਜਿਹੜਾ ਅਰੈਸਟ ਕੀਤਾ। ਕਹਿੰਦੇ ਵੀ ਯੂਜ਼ਲੀ 에ਅਰਪੋਰਟ ਦੇ ਉੱਤੇ ਠੰਡ ਹੁੰਦੀ, ਏਸੀ ਲਾਇਆ ਹੁੰਦਾ, ਉਹਨਾਂ ਨੇ 4 ਘੰਟੇ ਲਈ ਸਾਰੇ ਏਸੀ ਜਿਹੜੇ ਬੰਦ ਕਰ ਦਿੱਤੇ, ਲੋਕਾਂ ਨੂੰ ਵੈਕੂਏਟ ਕਰ ਲਿਆ ਤੇ ਜਦੋਂ ਗਰਮੀ ਹੋ ਗਈ ਉਹਦੀਆਂ ਜਿਹੜੀਆਂ ਸ਼ਰਟਸ ਵਗੈਰਾ ਉਸਨੇ ਕੱਪੜੇ ਤਾਰਨੇ ਸ਼ੁਰੂ ਕਰ ਦਿੱਤੇ, ਫਿਰ ਟੇਜ਼ਰ ਦੇ ਨਾਲ ਉਸ ਨੂੰ ਜਿਹੜਾ ਥੱਲੇ ਸਿੱਟ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਅਰੈਸਟ ਕਰਕੇ ਜਿਹੜਾ ਆ ਹਸਪਤਾਲ ਪਹੁੰਚਾਇਆ ਗਿਆ। ਜੀ, ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਜਿਹੜੀ ਉਹ ਬ੍ਰੇਕ ਆ ਉਹ ਵੀ ਆਪਾਂ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਰੀਅਲ ਸਟੇਟ ਅਤੇ ਜਿਹੜੀ ਆ ਮੌਰਗੇਜਿਸ ਇੰਡਸਟਰੀ ਆ ਉਸ ਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਆਪਣੇ ਨਾਲ ਮੋਹਨ ਚੀਮਾ ਹੋਣੀ ਜਿਹੜੇ ਜੁੜਨਗੇ ਜ਼ੈਂਡਰ ਮੌਰਗੇਜ ਰੀਅਲ ਸਟੇਟ ਤੋਂ। ਅਤੇ ਉਸ ਤੋਂ ਪਹਿਲਾਂ ਜਿਹੜਾ ਉਹ ਦੱਸਦੇ ਜਾਈਏ CDC ਨੇ ਅੱਜ ਜਿਹੜਾ ਆਖਿਆ ਆ ਕਹਿੰਦੇ ਵੀ ਰਾਈਟ ਨਾਓ ਜਿਹੜਾ ਅਮਰੀਕਾ ਦੇ ਵਿੱਚ US ਦੇ ਵਿੱਚ ਜਿਹੜਾ ਸਭ ਤੋਂ ਵੱਧ COVID-19 ਦਾ ਸਟ੍ਰੇਨ ਜਿਹੜਾ ਫੈਲ ਰਿਹਾ ਆ ਉਸ ਦੇ ਵਿੱਚ ਮੈਜੋਰਟੀ ਜਿਹੜੇ ਆ ਇਹ UK ਵਾਲਾ ਜਿਹੜਾ ਵੇਰੀਐਂਟ ਆ ਉਹ ਫੈਲਿਆ ਹੈਗਾ ਆ। ਸੋ ਉੱਧਰ US ਦੇ ਵਿੱਚ ਫਾਈਜ਼ਰ ਮੋਡਰਨਾ ਦੀਆਂ ਜਿਹੜੀਆਂ ਵੈਕਸੀਨਸ ਆ ਉਸ ਨੂੰ ਲੈ ਕੇ ਅਲਰਜਿਕ ਰਿਐਕਸ਼ਨਸ ਦੀ ਜਿਹੜੀ ਸਟੱਡੀ ਆ ਉਹ ਵੀ ਚਾਲੂ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਆਲਰੇਡੀ USA ਦੇ ਵਿੱਚ ਹੁਣ ਕਿਹਾ ਜਾ ਰਿਹਾ ਵੀ ਘੱਟੋ ਘੱਟ ਇੱਦਾਂ ਲੱਗ ਰਿਹਾ ਵੀ 150 ਮਿਲੀਅਨ ਜਿਹੜੇ ਵੈਕਸੀਨ ਸ਼ਾਟਸ ਆ ਉਹ ਲੱਗ ਚੁੱਕੇ ਹੋਏ ਆ, ਜਿਨ੍ਹਾਂ ਵਿੱਚ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਦੋਹਰੀ ਵਾਰੀ ਸ਼ਾਟ ਲੱਗਾ ਹੈ ਅਤੇ ਜਿਨ੍ਹਾਂ ਨੂੰ ਪਹਿਲੀ ਵਾਰੀ। ਉੱਦਾਂ ਐਟਲੀਸਟ ਕਹਿੰਦੇ ਆ 108 ਮਿਲੀਅਨ ਲੋਕ ਅਜਿਹੇ ਹੈਗੇ ਨੇ ਜਿਨ੍ਹਾਂ ਨੂੰ ਐਟਲੀਸਟ ਇੱਕ ਸ਼ਾਟ ਜਿਹੜਾ ਆ ਉਹ ਵੈਕਸੀਨ ਦਾ ਉਹ ਲੱਗ ਚੁੱਕਾ ਹੋਇਆ ਆ। ਜੀ ਬਿਲਕੁਲ ਜੀ, ਅਤੇ ਹੁਣ ਆਪਾਂ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਮੁੜ ਵਾਪਸ ਹਾਜ਼ਰ ਹੋਵਾਂਗੇ ਅਤੇ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਅਪਡੇਟ ਅਮਰੀਕਾ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6661671188। ਵੇਰਕਾ ਵੱਲੋਂ ਪੇਸ਼ ਹੈ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਬਾਸਮਤੀ ਰਾਈਸ 20 ਪਾਉਂਡ ਦੇ ਬੈਗ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਗਰੋਸਰੀ ਸਟੋਰਸ ਦੇ ਉੱਤੇ ਪਹੁੰਚ ਚੁੱਕੇ ਹਨ। ਇਹ ਬੈਗ ਖਰੀਦਣ ਦੇ ਨਾਲ ਇੱਕ ਵੇਰਕਾ ਦਾ ਗੁਲਾਬ ਜਾਮਨ ਬਾਕਸ ਬਿਲਕੁਲ ਮੁਫਤ। ਅੱਜ ਹੀ ਆਪਣੇ ਨਜ਼ਦੀਕੀ ਪੰਜਾਬੀ ਸਟੋਰ ਦੇ ਉੱਤੇ ਪਹੁੰਚੋ ਅਤੇ ਵੇਰਕਾ ਬਾਸਮਤੀ ਰਾਈਸ 20 ਪਾਉਂਡ ਦਾ ਬੈਗ ਖਰੀਦੋ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੌਰਗੇਜ, ਜ਼ੈਂਡਰ ਮੌਰਗੇਜ, ਜ਼ੈਂਡਰ ਮੌਰਗੇਜ, ਜ਼ੈਂਡਰ ਮੌਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ
ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, oh Zender Mortgage। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी। दालां, आटा, मसाले, ताज़ियां सब्जियां अते ताज़ियां मठियाइयां भी, ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने, अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोज एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। क्लोविस ग्लोबल अकेडमी सरकारी चार्टर स्कूल, कोई फीस नहीं ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ੍ਹ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 15 ਅਪ੍ਰੈਲ ਤੱਕ ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो, जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ, ਤੇ ਮੇਰੇ ਨਾਲ ਜਿਹੜੇ ਜੀ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਮੋਹਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਰਾਜਕੁਮਾਰ ਭਾਈ, ਤੁਹਾਨੂੰ ਖਾਸ ਸਤਾਈ ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ
ਤੇ ਸਰੋਤਿਓ, ਅੱਜ ਦੇ ਹੁਣ ਆਪਾਂ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਰੀਅਲ ਅਸਟੇਟ ਅਤੇ ਮਾਰਗੇਜ ਇੰਡਸਟਰੀ ਆ ਉਸ ਦੇ ਬਾਰੇ ਜਿਹੜੀ ਆ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ, ਤੁਸੀਂ ਪਲੀਜ਼ ਆਪਣੀਆਂ ਆਈਡੀਜ਼ ਸ਼ੇਅਰ ਕਰ ਲਿਓ ਜੀ। ਹਾਂਜੀ ਹਾਂਜੀ, ਸੋ ਵੀ ਜੀ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਦੇ ਨਾਲ ਮੈਂ ਐਜ਼ ਲੋਨ ਆਫਿਸਰ ਜਿਹੜੀ ਮੇਰੀ ਆਈਡੀ ਹੈਗੀ ਉਹ ਹੈਗੀ ਹੈ 698952। ਤਾਂ ਜਿਹੜੀ ਸਾਡੀ ਰੀਅਲ ਅਸਟੇਟ ਦੀ ਆਈਡੀ ਹੈਗੀ ਹੈ ਜ਼ੈਂਡਰ ਰੀਅਲ ਅਸਟੇਟ ਦੀ, ਉਹ ਹੈਗੀ ਜੀ 02067197 ਜੀ। ਜੀ, ਸੋ ਮੋਹਨ ਚੀਮਾ ਜੀ, ਆਪਾਂ ਦੇਖ ਰਹੇ ਹਾਂ ਪਿਛਲੇ ਹੁਣ ਕਾਫੀ ਟਾਈਮ ਤੋਂ ਜਿਹੜੇ ਰੇਟਸ ਆ ਉਹ ਹੌਲੀ ਹੌਲੀ ਜਿਹੜੇ ਉਹ ਵੱਧ ਰਹੇ ਹੈਗੇ ਆ। ਸੋ ਜਿਹੜੇ ਲੋਕ ਸੋਚ ਰਹੇ ਸੀਗੇ ਵੀ ਸ਼ਾਇਦ ਰੇਟਸ ਹੋਰ ਡਿੱਗਣਗੇ, ਆਪਾਂ ਫਿਰ ਉਦੋਂ ਰੀਫਾਈਨੈਂਸ ਕਰਵਾਉਂਦੇ ਹਾਂ, ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੋਵੇ ਵੀ ਆਪਾਂ ਰੀਫਾਈਨੈਂਸ ਕਰਵਾ ਲਈਏ। ਸੋ ਰੇਟਸ ਬਾਰੇ ਜ਼ਰੂਰ ਦੱਸਿਓ ਵੀ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਹਾਂਜੀ, ਸੋ ਇਸ ਵੇਲੇ ਸਹੀ ਗੱਲ ਹੈਗੀ ਹੈ, ਜਿਹੜੇ ਰੇਟਸ ਹੈਗੇ ਨੇ ਆ ਉਹ ਨਾ ਥੋੜੇ ਥੋੜੇ ਵਧ ਰਹੇ ਨੇ। ਪਿਛਲੇ ਅਸੀਂ ਮਹੀਨੇ ਤੋਂ ਦੇਖ ਰਹੇ ਹਾਂ, ਡੇਢ ਮਹੀਨੇ ਤੋਂ ਕਹਿ ਲਓ ਵੀ ਦੇ ਗੋਇੰਗ ਅਪ। ਤੇ ਹੁਣ ਇਸ ਵੇਲੇ ਜਿਹੜੀਆਂ ਇੱਕ ਦੋ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਭਾਜੀ, ਉਹ ਇਹ ਹੈਗਾ ਖਾਸ ਕਰ ਜਿਨ੍ਹਾਂ ਨੇ ਹਜੇ ਰੀਫਾਈਨੈਂਸ ਨਹੀਂ ਕਰਾਇਆ ਉਹਨਾਂ ਵਾਸਤੇ ਕੀ ਬੈਨੀਫਿਟਸ ਹੈਗੇ ਤੇ ਉਹਨਾਂ ਨੂੰ ਕੀ ਕੀਤਾ ਜਾਵੇ, ਕੀ ਕਰ ਸਕਦੇ ਨੇ। ਜਿਹੜੀ ਸਾਡੀ ਰეკਮੈਂਡੇਸ਼ਨ ਹੈਗੀ ਇਸ ਵੇਲੇ ਜਿਨ੍ਹਾਂ ਨੇ ਵੀ ਮਾਰਗੇਜਿਸ ਕਰਾਈਆਂ ਸੀ ਅੱਜ ਤੋਂ ਕਹਿ ਲਓ ਵੀ 2 ਸਾਲ 3 ਸਾਲ ਜਾਂ 4-5 ਸਾਲ ਪਹਿਲਾਂ, ਉਹਨਾਂ ਨੂੰ ਇਸ ਦੇਖਣਾ ਚਾਹੀਦਾ ਵੀ ਜੇ ਉਹ 15 ਸਾਲ ਦੀ ਮਾਰਗੇਜ ਕਰਾਉਣ ਦੇ ਵਿੱਚ ਜੇ ਉਹ ਕਾਮਯਾਬ ਹੋ ਸਕਦੇ ਨੇ ਤੇ ਉਹਨਾਂ ਨੂੰ ਹਾਲੇ ਵੀ ਜਿਹੜਾ ਰੇਟ ਹੈਗਾ ਉਹ ਅੱਛਾ ਮਿਲ ਸਕਦਾ। ਮੈਂ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਰੇਟ ਬਾਰੇ ਕਿ ਜੇ ਸਪੋਜ਼ ਕਰੋ ਤੁਹਾਡੀ ਜਿਹੜੀ ਕਹਿ ਲਓ ਵੀ ਪ੍ਰਿੰਸੀਪਲ ਲੋਨ ਬਾਲੈਂਸ ਸਾਡਾ ਹੈਗਾ 350 ਤੋਂ ਉੱਪਰ ਹੈਗਾ ਔਰ ਦੇ ਘਰ ਦੇ ਵਿੱਚ ਤੁਹਾਡੇ 20-25% ਤੱਕ ਐਕੁਇਟੀ ਹੈਗੀ ਹੈ, ਕ੍ਰੈਡਿਟ ਸਕੋਰ ਗੁੱਡ ਹੈਗਾ, 740 ਤੋਂ ਅਬਵ ਹੈਗਾ, ਤੁਹਾਡੀ ਇਨਕਮ ਕੁਆਲੀਫਾਈ ਕਰਦੀ ਹੈ 15 ਸਾਲ ਵਾਸਤੇ, ਤੇ ਅੱਜ ਦਾ ਜਿਹੜਾ ਰੇਟ ਹੈਗਾ ਉਹ ਅਰਾਊਂਡ 2.5 ਤੁਹਾਨੂੰ 15 ਈਅਰ ਫਿਕਸ ਮਾਰਗੇਜ ਮਿਲ ਸਕਦੀ ਹੈ। ਇਹਦਾ APR ਜਿਹੜਾ ਹੈਗਾ ਦੈਟਸ ਅਰਾਊਂਡ 2.875। ਸੋ ਜੇ ਦੇਖਿਆ ਜਾਵੇ ਤੇ ਜੇ ਹੱਲੇ ਵੀ ਟੂਲਸ ਦੇ ਵਿੱਚ ਜੇ ਗੱਲ ਬਣ ਸਕਦੀ ਹੈ ਰੀਫਾਈਨੈਂਸ ਦੀ, ਤੇ ਇਸ ਬਾਰੇ ਜ਼ਰੂਰ ਦੇਖਣਾ ਚਾਹੀਦਾ ਹੈ ਕਿਉਂਕਿ ਇਹ ਜਿਹੜਾ ਤੁਸੀਂ ਵਿਆਜ ਲੌਕ ਕਰਵਾ ਸਕਦੇ ਹੋ 15 ਈਅਰ ਵਾਸਤੇ, ਇਹ ਤੁਹਾਡੀ ਬਹੁਤ ਜ਼ਿਆਦਾ ਬਚਤ ਲੌਂਗ ਟਰਮ 'ਚ ਕਰੇਗਾ। ਇੱਕ ਤੇ ਸਾਲ ਮੁੱਕ ਜਾਂਦੇ ਕਈ ਜਿਹਨਾਂ ਤੁਹਾਨੂੰ ਪੇਮੈਂਟ ਦੇਣ ਲੋੜ ਨਹੀਂ ਪੈਣੀ। ਦੂਸਰੀ ਗੱਲ ਇਹ ਹੈਗੀ ਹੈ ਵੀ ਤੁਹਾਡੀ 15 ਈਅਰ ਦੇ ਵਿੱਚ ਇੱਕ ਲੋ ਇੰਟਰਸਟ ਰੇਟ ਦੇ ਉੱਪਰ ਤੁਹਾਡੀ ਜਿਹੜੀ ਮਾਰਗੇਜ ਹੈ ਉਹ ਪੇ ਹੋ ਸਕਦੀ ਹੈ। ਸੋ ਇਹ ਇੱਕ ਬੜਾ ਅੱਛਾ ਵਿਨਿੰਗ ਕੰਬੀਨੇਸ਼ਨ ਹੈਗਾ ਕਿਉਂਕਿ ਜਿਹੜਾ ਘਰ ਹੈਗਾ ਨਾ ਉਹ ਵੀ ਤੁਹਾਡਾ ਆਪਣਾ ਆਪ ਦਾ ਬੈਂਕ ਹੁੰਦਾ। ਤੁਸੀਂ ਆਪਣਾ ਆਪ ਜਿਹੜਾ ਲੋਨ ਪੇ ਕਰੋ, ਤੁਹਾਡਾ ਆਪਣਾ ਹੈਗਾ ਪੈਸਾ ਇਕੱਠਾ ਹੋ ਰਿਹਾ, ਐਕੁਇਟੀ ਬਣ ਰਹੀ ਹੈ। ਸੋ ਜਿਹੜੀ ਮੇਰੀ ਐਡਵਾਈਸ ਹੈਗੀ ਹੈ ਜਿਨ੍ਹਾਂ ਤੱਕ ਵੀ ਮੇਰਾ ਮੈਸੇਜ ਪਹੁੰਚ ਰਿਹਾ, ਤੁਸੀਂ ਪਲੀਜ਼ ਸਾਡੇ ਆਫਿਸ 'ਚ ਕਾਲ ਕਰਕੇ ਸ਼ੋਅ ਤੋਂ ਬਾਅਦ, ਕਿਉਂਕਿ ਸ਼ੋਅ ਦੇ ਦੌਰਾਨ ਕਈ ਵਾਰੀ ਮੈਂ ਫੋਨ ਨਹੀਂ ਚੱਕ ਪਾਉਂਦਾ, ਸ਼ੋਅ ਤੋਂ ਬਾਅਦ ਤੁਸੀਂ ਕਾਲ ਕਰਕੇ 559-905-2575 ਤੇ ਆਪਣੇ ਸਵਾਲ ਪੁੱਛੋ ਔਰ ਦੇਖੋ ਜੇ ਤੁਹਾਨੂੰ 15 ਈਅਰ ਦੀ ਆਪਸ਼ਨ ਇਸ ਵੇਲੇ ਅਵੇਲੇਬਲ ਹੈਗੀ ਤੁਹਾਡੇ ਵਾਸਤੇ ਨਹੀਂ। ਇਸ ਚੀਜ਼ ਦਾ ਕਾਫੀ ਲੋਕ ਫਾਇਦਾ ਚੱਕ ਰਹੇ ਨੇ, ਸੋ ਜਿਨ੍ਹਾਂ ਨੇ ਨਹੀਂ ਚੱਕਿਆ ਉਹਨਾਂ ਵਾਸਤੇ ਇਹ ਟਾਈਮ ਹਜੇ ਵੀ ਵਧੀਆ ਚੱਲ ਰਿਹਾ ਜੀ। ਜੀ ਬਿਲਕੁਲ। ਸੋ ਮੋਹਨ ਚੀਮਾ ਜੀ, ਜਦੋਂ ਕੋਈ ਘਰ ਖਰੀਦਣ ਦੇ ਲਈ ਜਾਂਦਾ ਹੈ, ਸੋ ਰੀਫਾਈਨੈਂਸ ਦੇ ਲਈ ਤਾਂ ਚਲੋ ਜ਼ਰੂਰ ਡੈਫੀਨੇਟਲੀ ਕਾਲ ਕਰ ਲਓ। ਸਵਾਲ ਜਿਹੜੇ ਆ ਜਿਹੜਾ ਵੀ ਤੁਹਾਡਾ ਕੋਈ ਹੈਗਾ ਆ ਕਾਲ ਕਰ ਲਓ। ਸੋ ਅਜੇ ਵੀ ਫਾਇਦਾ ਹੈਗਾ, ਅਜੇ ਵੀ ਹਿਸਟੋਰੀਕਲੀ ਲੋ ਹੀ ਆ ਉੱਦਾਂ ਇੰਟਰਸਟ ਰੇਟਸ 5599052575 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਗੱਲ ਜਿਹੜੀ ਉਹ ਕਰ ਸਕਦੇ ਹਾਂ। ਸੋ ਮੋਹਨ ਚੀਮਾ ਜੀ, ਹੁਣ ਜਦੋਂ ਮੰਨ ਲਓ ਕੋਈ ਕਰਦਾ ਹੈ, ਆਫਰ ਕਰਦਾ ਆ, ਹੁਣ ਉਹਨਾਂ ਨੇ ਆਫਰ ਅਸੈਪਟ ਹੋ ਗਿਆ, ਸੋ ਨੈਕਸਟ ਸਟੈਪ ਹੁੰਦਾ ਆ ਵੀ ਲੋਨ ਜਿਹੜਾ ਆ ਉਹ ਅਪਰੂਵ ਕਰਨਾ ਹੈ। ਸੋ ਲੋਨ ਪ੍ਰੋਸੈਸਿੰਗ ਜਿਹੜੀ ਆ ਉਹ ਹੋਣੀ ਆ। ਸੋ ਉਸ ਪ੍ਰੋਸੈਸ ਬਾਰੇ ਜੇ ਤੁਸੀਂ ਥੋੜ੍ਹਾ ਜਿਹਾ ਐਕਸਪਲੇਨ ਕਰੋ, ਲੋਕ ਕੀ ਐਕਸਪੈਕਟ ਕਰਨ ਵੀ ਕੀ ਉਸ ਦੌਰਾਨ ਜਿਹੜਾ ਉਹ ਹੁੰਦਾ ਹੈ। ਜੀ, ਸੋ ਜਿਹੜੀ ਗੱਲ ਹੈਗੀ ਨਾ ਲੋਨ ਪ੍ਰੋਸੈਸਿੰਗ ਦੀ, ਅੱਜ ਕੱਲ ਦੀ ਮਾਰਕੀਟ ਦੇ ਹਿਸਾਬ ਨਾਲ ਜਿਹੜੀ ਹੁਣ ਜਿਵੇਂ ਸਾਨੂੰ ਪਤਾ ਹੀ ਹੈ ਆਪਣੇ ਪਤਾ ਕਿ ਜਿਹੜੀ ਮਾਰਕੀਟ ਹੈ ਕਾਫੀ ਸਟਰੋਂਗ ਐਂਡ ਹੌਟ ਕਿਹਾ ਜਾ ਰਿਹਾ, ਇਹਨੂੰ ਵੀ ਕਾਫੀ ਉੱਤੇ ਗਈ ਹੋਈ ਹੈ ਔਰ ਜੋ ਘਰਾਂ ਦੀਆਂ ਪ੍ਰਾਈਸਿਸ ਵੀ ਉੱਪਰ ਗਈਆਂ ਹੋਈਆਂ। ਇਹਦੇ ਵਿੱਚ ਜਿਹੜਾ ਇੱਕ ਇਸ਼ੂ ਅਸੀਂ ਫੇਸ ਕਰਨੇ ਆ ਉਹ ਆ ਜਾਂਦਾ ਕਿ ਇੱਕ ਘਰ ਦੇ ਪਿੱਛੇ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਉਹ ਇੰਟਰਸਟਿਡ ਹੋ ਜਾਂਦੇ ਇੱਕਦਮ, ਠੀਕ ਹੈ। ਸੋ ਇਹਦੇ ਵਿੱਚ ਜਿਹੜੇ 1-2 ਸਟੈਪ ਜਿਹੜੇ ਬੜੇ ਇੰਪੋਰਟੈਂਟ ਹੈਗੇ, ਸਭ ਤੋਂ ਪਹਿਲਾਂ ਇੰਪੋਰਟੈਂਟ ਸਟੈਪ ਇਹ ਹੈਗਾ ਵੀ ਤੁਹਾਡਾ ਲੋਨ ਬਿਲਕੁਲ ਰੈਡੀ ਹੋਵੇ। ਕਹਿਣ ਦਾ ਭਾਵ ਵੀ ਇਹਦੇ ਘਰ ਦੇਖਣ ਤੋਂ ਪਹਿਲਾਂ ਤੁਸੀਂ ਪਹਿਲਾਂ ਆਪਣਾ ਲੋਨ ਜ਼ਰੂਰ ਅਪਰੂਵ ਕਰਾਓ ਜੀ, ਔਰ ਅੱਛੀ ਲੋਨ ਕੰਪਨੀ ਤੋਂ ਕਰਾਓ ਵੀ ਜਿਹੜੇ ਵਾਕਈ ਜੇ ਤੁਹਾਨੂੰ ਕੋਈ ਲੋਨ ਅਪਰੂਵਲ ਲੈਟਰ ਤੁਹਾਡਾ ਲੋਨ ਅਫਸਰ ਤੁਹਾਨੂੰ ਫੜਾਉਂਦਾ ਹੈਗਾ ਉਹਦੇ ਪਿੱਛੇ ਕੋਈ ਸਟਰੈਂਥ ਹੋਣੀ ਚਾਹੀਦੀ ਹੈ, ਕੋਈ ਐਕਸਪੀਰੀਅੰਸ ਹੋਣਾ ਚਾਹੀਦਾ, ਕੁਛ ਨੌਲੇਜ ਹੋਣੀ ਚਾਹੀਦੀ ਹੈ। ਇਹ ਨਹੀਂ ਹੋਇਆ ਵੀ ਜਿਹੜਾ ਮਰਜ਼ੀ ਲੈਟਰ ਫੜ ਕੇ ਤੁਸੀਂ ਦੇ ਦਿਓ ਤੇ ਆਲੋ ਜੀ ਆ ਮੇਰਾ ਲੋਨ ਅਪਰੂਵਲ, ਕਿਉਂਕਿ ਜਿਹੜੇ ਸੈਲਰਸ ਹੈਗੇ ਆ ਜਾਂ ਜਿਨ੍ਹਾਂ ਨੇ ਘਰ ਵੇਚਣਾ ਉਹਨਾਂ ਦੇ ਜਿਹੜੇ ਏਜੰਟ ਹੁੰਦੇ ਉਹਨਾਂ ਨੇ ਇਹ ਦੇਖਣਾ ਵੀ ਕਿੱਥੋਂ ਲੈ ਕੇ ਆਇਓ ਤੁਸੀਂ ਅਪਰੂਵਲ ਲੈਟਰ।
ਕਿ ਤੁਹਾਡੀ ਗੱਲ ਐਕਸੈਪਟ ਹੋ ਸਕਦੀ ਹੈ ਵੀ ਇਹ ਕੰਪਨੀ ਦੇ ਲੋਨ ਪਹਿਲਾਂ ਕੀਤੇ ਹੈ ਕਿ ਨਹੀਂ ਕੀਤੇ। ਸੋ ਸਭ ਤੋਂ ਪਹਿਲੀ ਜਿਹੜੀ ਮੇਨ ਗੱਲ ਹੈ ਉਹ ਹੈਗਾ ਲੋਨ ਅਪਰੂਵਲ ਲੈਟਰ। ਸੋ ਲੈਂਡਰ ਮੌਰਗੇਜ ਦੇ ਤਹਿਤ, ਸਾਡੇ ਤਹਿਤ, ਜਾਂ ਤੁਸੀਂ ਕਿਸੇ ਵੀ ਕੰਪਨੀ ਨਾਲ ਕੰਮ ਕਰਦੇ ਹੋ, ਇਟ ਡਜ਼ਨਟ ਮੈਟਰ, ਬਸ ਚੈੱਕ ਕਰ ਲਓ ਕਿ ਜੇ ਤੁਹਾਨੂੰ ਕੋਈ ਲੋਨ ਅਫਸਰ ਲੋਨ ਅਪਰੂਵਲ ਲੈਟਰ ਦੇ ਰਿਹਾ ਵੀ ਉਹ ਪੱਕਾ ਹੈਗਾ, ਇਹ ਨਾ ਹੋਏ ਵੀ ਅੱਧ ਵਿੱਚ ਕੰਮ ਰਹਿ ਜਾਵੇ। ਇਹ ਪਹਿਲੀ ਗੱਲ ਤੇ ਹੈਗੀ ਹੈ। ਅੱਛਾ, ਲੋਨ ਅਪਰੂਵਲ ਲੈਟਰ ਲੈਣ ਦੇ ਦੌਰਾਨ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਹੋਣੀ ਨਾ ਤੁਹਾਡੇ ਲੋਨ ਅਫਸਰ ਨਾਲ, ਜਿਹੜਾ ਕਹਿ ਲਓ ਵੀ ਹੁਣ ਜੇ ਕੋਈ ਤੁਸੀਂ ਲੋਨ ਅਫਸਰ ਨੂੰ ਕਾਲ ਕਰੋ, ਤੁਹਾਨੂੰ ਕੋਈ ਸਵਾਲ ਪੁੱਛਦਾ, ਸਾਰੇ ਜਿਹੜੇ ਸਵਾਲ ਹੈ ਬੜੇ ਓਪਨਲੀ ਔਰ ਸੱਚੇ ਮਨ ਨਾਲ, ਸੱਚੇ ਜਿਹੜਾ ਸੱਚੀ ਜਿਹੜੀ ਗੱਲ ਹੈ ਉਹ ਦੱਸ ਦਿਓ ਕਿ ਆਹ ਮੇਰੀ ਸਿਚੁਏਸ਼ਨ। ਜੇ ਤੁਹਾਨੂੰ ਕੋਈ ਲੱਗਦਾ ਵੀ ਇੱਥੇ ਮੇਰੀ ਪ੍ਰੋਬਲਮ ਹੈਗੀ ਆ ਵੀ ਮੈਂ ਪਿਛਲੇ ਮਹੀਨੇ ਕੰਮ ਨਹੀਂ ਕੀਤਾ, ਮੈਂ ਇੰਡੀਆ ਚਲਾ ਗਿਆ ਸੀਗਾ, ਮੈਂ ਸਪੋਜ਼ ਮੇਰੀ ਟਰੈਕਿੰਗ ਸੀਗੇ, ਮੈਂ ਕੰਮ ਨਹੀਂ ਕੀਤਾ, ਪੈਸੇ ਨਹੀਂ ਆਏ, ਦੱਸ ਦਿਓ ਸਾਰੀਆਂ ਗੱਲਾਂ। ਕਿਉਂਕਿ ਕਈ ਲੋਨ ਅਫਸਰ ਸਾਰੀ ਗੱਲਾਂ ਨਹੀਂ ਪਾਉਂਦੇ, ਉਹਨੇ ਐਪਲੀਕੇਸ਼ਨ ਦੇ ਕੇ ਤੁਹਾਡੇ ਜੇ ਅਪਰੂਵ ਕਰ ਦੇਣਾ, ਬਾਅਦ 'ਚ ਤੁਹਾਡੇ ਬੈਂਕ ਸਟੇਟਮੈਂਟ ਦੇਖੀ ਤਾਂ ਉਹ 'ਚ ਪੈਸੇ ਨਹੀਂ ਹੈਗੇ, ਉਹ 'ਚ ਕਈ ਫਿਰ ਇਸ਼ੂਜ਼ ਆ ਜਾਂਦੇ ਨੇ। ਸੋ ਕਮਿਊਨੀਕੇਟਿੰਗ ਵਿਦ ਯੂਰ ਲੋਨ ਅਫਸਰ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੁਹਾਨੂੰ ਸਾਰੀਆਂ ਗੱਲਾਂ ਬਿਲਕੁਲ ਸਾਫ਼-ਸਾਫ਼ ਦੱਸ ਦਿਓ। ਫਿਰ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਨੂੰ ਦੱਸੋ ਵੀ ਭਾਜੀ ਇੱਦਾਂ ਕਰਨਾ ਜਾਂ ਇੱਦਾਂ ਨਹੀਂ ਕਰਨਾ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਜਿਹੜੀ ਗੱਲ ਅੱਗੇ ਨਾਲ ਜਿਹੜੀ ਜੁੜਦੀ ਗੱਲ ਹੈਗੀ ਹੈ ਵੀ ਮਾਰਕੀਟ ਦੇ ਵਿੱਚ ਵੀ ਹੁਣ ਕਿੱਦਾਂ ਫਿਰ ਤੁਸੀਂ ਆਫਰ ਨੂੰ ਐਕਸੈਪਟ ਕਰਨਾ। ਇਹ ਗੁੱਡ ਲੋਨ ਅਪਰੂਵਲ ਲੈਟਰ goes long ways। ਸੋ ਅੱਛੀ ਕੰਪਨੀ ਨੂੰ ਲੈ ਕੇ ਤੁਹਾਡੇ ਜਿਹੜੀ ਆਫਰ ਦੇ ਜਿਹੜੇ ਚਾਂਸਿਸ ਹਨ ਨਾ ਐਕਸੈਪਟ ਹੋਣ ਦੇ, ਉਹ ਰਾਜਕਨ ਵੀ ਭਾਜੀ ਉਹ ਜਿਹੜੇ ਹੈ ਵੱਧ ਜਾਂਦੇ ਨੇ। ਕੰਪਨੀ ਤੋਂ ਕਰਾਓ ਜਿਹੜੇ ਵਾਕਈ ਜੇ ਤੁਹਾਨੂੰ ਕੋਈ ਜੀ ਉਹਦੇ ਪਿੱਛੇ ਕੋਈ ਸਟਰੈਂਥ ਹੋਣੀ ਚਾਹੀਦੀ ਹੈ, ਕੋਈ ਐਕਸਪੀਰੀਅੰਸ ਹੋਣਾ ਚਾਹੀਦਾ, ਕੁਝ ਨੌਲੇਜ ਹੋਣੀ ਚਾਹੀਦੀ ਹੈ। ਇਹ ਜੀ ਮੋਂਚੀ ਭਾਜੀ। ਹਾਂਜੀ। ਸੋ ਹਾਂ ਇਹ ਜਿਹੜੀ ਗੱਲਬਾਤ ਸੀਗੀ ਨਾ ਜਿਹੜੀ ਅਸੀਂ ਕਹਿ ਰਹੇ ਹਾਂ, ਹਾਂਜੀ, ਦਿਸ ਇਜ਼ ਵੈਰੀ ਇੰਪੋਰਟੈਂਟ, ਇਟ ਇਜ਼ ਨੀਡਡ ਇਨ ਟੂਡੇਜ਼ ਮਾਰਕੀਟ। ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ ਤਾਂ ਇਹ ਜਿਹੜੀ ਚੀਜ਼ ਹੈ ਇਹਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਦੀ ਲੋੜ ਹੈਗੀ ਜੀ। ਸੋ ਬਿਲਕੁਲ ਚੀਮਾ ਜੀ, ਦੋ ਚੀਜ਼ਾਂ ਬਾਰੇ ਜ਼ਰੂਰ ਦੱਸੋ। ਇੱਕ ਤਾਂ ਕ੍ਰੈਡਿਟ ਰਿਪੋਰਟ, ਕਿਉਂਕਿ ਇੱਦਾਂ ਦਾ ਹੋਣਾ ਨਹੀਂ ਵੀ ਬੰਦੇ ਨੇ ਵੀ ਚਲੋ ਸੋਚ ਲੈ ਲਓ ਜੀ ਹੁਣ ਸਾਡੇ ਕੋਲ ਪੈਸੇ ਹੈਗੇ ਡਾਊਨ ਪੇਮੈਂਟ ਲਈ ਘਰ ਲੈ ਲਓ, ਰਾਈਟ। ਇੱਕ ਕ੍ਰੈਡਿਟ ਰਿਪੋਰਟ ਤੇ ਇੱਕ ਤੁਹਾਡੀ ਜਿਹੜੀ ਇਨਕਮ ਰੇਸ਼ੋ ਜਿਹੜੀ ਹੈਗੀ ਆ ਉਹ ਕਿੰਨੀ ਕੁ ਹੋਣੀ ਚਾਹੀਦੀ ਹੈ, ਇਹ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰ ਲਓ। ਹਾਂਜੀ, ਸੋ ਕੌਸਰ ਭਾਜੀ ਦੇਖੋ ਇਸ ਤਰ੍ਹਾਂ ਹੈਗਾ, ਜਿਹੜੀ ਤੇ ਹੈਗੀ ਨਾ ਕ੍ਰੈਡਿਟ ਰਿਪੋਰਟ ਦੀ ਗੱਲ, ਇਹਦੇ ਵਿੱਚ ਜਿਹੜਾ ਮੇਰਾ ਐਕਸਪੀਰੀਅੰਸ ਹੈ ਮੈਨੂੰ ਇਹ ਦੱਸਦਾ ਵੀ ਕਈ ਵਾਰੀ ਅੱਜ ਕੱਲ੍ਹ ਜਿਹੜੀਆਂ ਨਾ ਕਾਫੀ ਏਜੰਸੀਜ਼ ਹੈਗੀਆਂ, ਫੋਰ ਐਗਜ਼ਾਮਪਲ ਕ੍ਰੈਡਿਟ ਕਰਮਾ ਹੋ ਗਈਆਂ ਜਾਂ ਹੋਰ ਦੋ ਚਾਰ ਹੈਗੀਆਂ ਜਿਹੜੀਆਂ ਆਪਣੇ ਘਰੇ ਕਾਮਨ ਜਿਹੀਆਂ ਹੈਗੀਆਂ, ਜਿਹਦੇ ਵਿੱਚ ਕੀ ਅਕਸਰ ਲੋਕ ਦੇਖਦੇ ਵੀ ਮੇਰਾ ਸਕੋਰ ਇੱਥੇ 760 ਹੈਗਾ ਤੇ ਉਹ ਕਹਿੰਦੇ 760 ਸਕੋਰ ਹੈਗਾ ਆਵੇ। ਲੇਕਿਨ ਜਦੋਂ ਅਸੀਂ ਕ੍ਰੈਡਿਟ ਰਿਪੋਰਟ ਕਰਨੇ ਆ, ਉਹ ਕਈ 760 ਦੀ ਬਜਾਏ ਉਹ 680 ਆ ਜਾਂਦਾ ਜਾਂ 690 ਆ ਜਾਂਦਾ। ਰੀਜ਼ਨ ਬੀਇੰਗ ਕਿ ਜਿਹੜੀ ਉਹ ਰਿਪੋਰਟ ਦੇਖਦੇ ਨੇ ਕ੍ਰੈਡਿਟ ਕਰਮਾ ਤੇ ਜਾਂ ਇਹੋ ਜਿਹੀ ਏਜੰਸੀਜ਼ ਨੇ, ਉਹਨੂੰ ਕਹਿੰਦੇ ਕੰਜ਼ਿਊਮਰ ਰਿਪੋਰਟ। ਉਹ ਬੜੀ ਸਿੰਪਲ ਜਿਹੀ ਰਿਪੋਰਟ ਹੁੰਦੀ ਹੈ, ਖੁਸ਼ ਕਰਨ ਵਾਲੀ ਰਿਪੋਰਟ ਹੁੰਦੀ ਹੈ, ਵੀ ਤੁਹਾਨੂੰ ਦੱਸ ਦਿੰਦੀ ਵੀ ਤੁਹਾਡਾ ਸਕੋਰ ਬੜਾ ਵਧੀਆ ਹੈਗਾ, ਪਰ ਉਹ ਇੰਨੀ ਡਿਟੇਲ ਨਹੀਂ ਹੁੰਦੀ। ਤੁਸੀਂ ਮੌਰਗੇਜ ਵਾਸਤੇ ਐਕਚੁਅਲੀ ਅਪਲਾਈ ਕਰਦੇ ਹੋ ਨਾ, ਉਹ ਹੁੰਦੀ ਹੈ ਟਰਾਈ ਮਰਜ ਕ੍ਰੈਡਿਟ ਰਿਪੋਰਟ। ਉਹਦੇ ਵਿੱਚ 3 ਏਜੰਸੀਆਂ ਦੇ ਸਕੋਰ ਆਉਂਦੇ ਨੇ ਔਰ ਬੜੀ ਡਿਟੇਲਡ ਔਰ ਬੜੀ ਕਹਿ ਲਓ ਵੀ ਕੰਜ਼ਰਵੇਟਿਵ ਟਾਈਪ ਹੁੰਦੀ ਹੈ, ਵੀ ਬਹੁਤ ਕੁਝ ਦੇਖਭਾਲ ਕੇ ਤੁਹਾਨੂੰ ਸਕੋਰ ਦਿੰਦੇ ਆ ਵੀ ਆਹ ਤੁਹਾਡਾ ਸਕੋਰ ਹੈਗਾ। ਸੋ ਉਹ ਅਕਸਰ ਕਈ ਵਾਰੀ ਘੱਟ ਆ ਜਾਂਦਾ। ਹੁਣ ਜਿਹੜੀ ਸਕੋਰ ਦੀਆਂ ਰਿਕੁਆਇਰਮੈਂਟਸ ਹੈਗੀਆਂ ਨਾ ਇਸ ਵੇਲੇ, ਜਿਹੜਾ ਮਿਨੀਮਮ ਸਾਈਕੋ ਹੈਗਾ, ਜੇ ਤੇ ਤੁਸੀਂ ਕਰਾਉਣਾ ਕਹਿ ਲਓ ਵੀ FHA ਲੋਨ ਜਿਵੇਂ ਹੈਗਾ, ਉਹਦੀ ਜਿਹੜੀ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ, ਮੋਸਟ ਬੈਂਕਸ ਵਾਂਟਸ ਟੂ ਸੇ ਮਿਨੀਮਮ ਸਾਈਕੋ ਆਫ 620 620 ਤੁਹਾਡਾ ਸਕੋਰ ਉਹਨੇ ਮਿਨੀਮਮ ਲੈਣਾ ਹੀ ਲੈਣਾ। ਠੀਕ ਹੈ ਜੀ, ਉੱਥੋਂ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਫਿਰ ਟੀਅਰ ਸਿਸਟਮ ਆ ਜਾਂਦੇ ਆ ਵੀ ਤੁਸੀਂ ਕਿਸ ਟੀਅਰ 'ਚ ਫਿੱਟ ਕਰਦੇ ਹੋ। ਜਾਂ ਕਹਿਣ ਦਾ ਭਾਵ ਕਿ ਜਿਹੜਾ ਟੀਅਰ 1 ਹੁੰਦਾ, ਜਿਹਨੂੰ ਕਹਿੰਦੇ ਬੈਸਟ ਸਕੋਰ ਕੀ ਹੈਗਾ, ਕੋਈ ਕਹਿੰਦਾ ਜੀ 800 ਹੈਗਾ, ਕੋਈ ਕਹਿੰਦਾ ਜੀ 820 ਹੈਗਾ। ਐਕਚੁਅਲੀ ਸਾਡੇ ਬੈਂਕਿੰਗ ਸਿਸਟਮ ਦੇ ਵਿੱਚ ਅਸੀਂ ਟੀਅਰ 1 ਨੂੰ ਲੈਂਡਿੰਗ ਦੇ ਵਿੱਚ 760 ਐਂਡ ਪਲੱਸ 5 ਜਿਨ੍ਹਾਂ ਦਾ ਵੀ ਸਕੋਰ 760 ਤੋਂ ਉੱਪਰ ਹੈਗਾ ਨਾ, ਉਹਨਾਂ ਦਾ ਭਾਵੇਂ ਉਸ ਤੋਂ ਬਾਅਦ 800 ਹੋ ਜਾਏ, ਭਾਵੇਂ 820 ਹੋ ਜਾਏ, ਡਜ਼ਨਟ ਮੈਟਰ। ਜਦੋਂ ਤੁਸੀਂ 760 ਸਕੋਰ ਆ ਜਾਂਦਾ ਨਾ, ਵੀ ਕੰਸੀਡਰ ਦੈਟ ਟੂ ਬੀ ਅ ਵੈਰੀ ਰਿਲਾਇਬਲ ਕੰਜ਼ਿਊਮਰ, ਵੀ ਇਹਨਾਂ ਤੇ ਟਰਸਟ ਕੀਤਾ ਜਾ ਸਕਦਾ, ਇਹਨਾਂ ਦਾ ਫਾਈਕੋ ਜਿਹੜਾ ਹੈਗਾ ਗੁੱਡ ਹੈਗਾ। ਸੋ ਦੈਟ ਇਜ਼ ਕੰਸੀਡਰਡ ਅ ਗੁੱਡ ਫਾਈਕੋ। ਇਹ ਗੁੱਡ ਫਾਈਕੋ ਦੇ ਬੇਸ ਦੇ ਉੱਪਰ ਜਿਹੜਾ ਤੁਹਾਡਾ ਇੰਟਰਸਟ ਰੇਟ ਆ ਉਹ ਸੈੱਟ ਹੁੰਦਾ। ਹੁਣ ਦੂਜਾ ਖਾਸ ਤੌਰ 'ਤੇ ਸਵਾਲ ਸੀਗਾ ਵੀ ਡੈਟ ਟੂ ਇਨਕਮ ਦਾ ਚੱਕਰ ਕੀ ਹੈਗਾ। Majority of the bank want to see no more than 43% debt to income. ਕਈ ਵਾਰੀ exceptions ਦੇ ਕੇ up to 50% ਵੀ ਜਾਇਆ ਜਾ ਸਕਦਾ। ਕਹਿਣ ਦਾ ਭਾਵ ਕਿ ਜੇ ਤੁਹਾਡੀ 10,000 ਇਨਕਮ ਹੈਗੀ ਹੈ ਨਾ, up to $5,000 of that income can be used for mortgages। ਇਹਨੂੰ ਕਹਿੰਦੇ ਮਤਲਬ ਸਾਰੇ ਖਰਚੇ ਪਾ ਕੇ, ਬੈਕ ਐਂਡ ਰੇਸ਼ੋ ਪਾ ਕੇ। ਠੀਕ ਹੈ, ਇਸ ਤੋਂ ਉੱਪਰ ਨਹੀਂ, ਇਹ ਹੁੰਦਾ ਮੈਕਸਿਮਮ ਵਿਦ ਗੁੱਡ ਕ੍ਰੈਡਿਟ, ਗੁੱਡ ਡਾਊਨ ਪੇਮੈਂਟ, ਐਕਸੈਪਸ਼ਨਸ ਲਾਈਕ। But normally they want to see you at 43%.
ਸੋ ਇਹ ਜਿਹੜਾ ਹੈਗਾ ਡੈਟ ਟੂ ਇਨਕਮ ਦਾ ਸਵਾਲ ਹੈਗਾ, ਇਹ ਜਿਹੜਾ ਸਵਾਲ ਹੈਗਾ ਨਾ ਫਸਲ ਭਾਜੀ ਰੇਡੀਓ ਤੇ ਮੈਂ ਸਿੰਪਲ ਜਿਹਾ ਦੱਸ ਦਿੰਦਾ, ਪਰ ਅਕਸਰ ਅਸੀਂ ਨਾ ਬੈਠ ਕੇ ਕਈ ਸਾਨੂੰ ਕਲਾਇੰਟਸ ਨਾਲ ਕਈ ਵਾਰੀ ਅੱਧਾ ਘੰਟਾ ਜਾਂ ਪੌਣਾ ਘੰਟਾ ਰਹਿੰਦਾ ਪੂਰੇ ਪੇਪਰ ਚੈੱਕ ਕਰਕੇ ਐਗਜ਼ੈਕਟਲੀ ਪਤਾ ਕਰਨਾ ਵੀ ਤੁਹਾਡੀ ਡੈਟ ਟੂ ਇਨਕਮ ਕਿੱਥੇ ਹੈਗੀ। ਜੀ ਸੋ ਬਿਲਕੁਲ ਨਾ ਬਹੁਤ ਵਾਰੀ ਜਿਹੜੇ ਫਸਟ ਟਾਈਮ ਬਾਇਰ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਤੁਹਾਡੀ ਕਾਰਾਂ ਦੀ ਪੇਮੈਂਟ, ਕ੍ਰੈਡਿਟ ਕਾਰਡਾਂ ਦੀ ਪੇਮੈਂਟ, ਉਹ ਸਾਰਾ ਕੁਛ ਕੰਸੀਡਰ ਹੋਣਾ ਹੈਗਾ। ਕਈ ਵਾਰੀ ਬੰਦਾ ਵੈਸੇ ਹੀ ਸੋਚ ਲੈਂਦਾ ਵੀ ਲੈ ਵੀ ਮੇਰੀ ਇਨਕਮ ਇੰਨੀ ਹੈਗੀ ਆ ਤੇ ਮੌਰਗੇਜ ਦੀ ਇੰਨੀ ਪੇਮੈਂਟ ਹੋਣੀ, ਮੈਂ ਕੁਆਲੀਫਾਈ ਕਰ ਜਾਣਾ। ਸੋ ਇਸ ਕਰਕੇ ਇਹ ਗੱਲ ਬਿਲਕੁਲ ਸਹੀ ਹੈ, ਬੈਠ ਕੇ ਅੱਧਾ ਪੌਣਾ ਘੰਟਾ ਵੀ ਪੂਰੀ ਡਿਟੇਲਡ ਇਨਫੋਰਮੇਸ਼ਨ ਕਿੰਨੇ ਕ੍ਰੈਡਿਟ ਕਾਰਡ ਤੁਹਾਡੇ ਬੈਲੈਂਸ ਰਹਿੰਦੇ ਆ, ਕਿੰਨੀ ਮੰਥਲੀ ਪੇਮੈਂਟ ਆ, ਕੋਈ ਕਾਰ ਦੀ ਪੇਮੈਂਟ ਆ, ਕੋਈ ਹੋਰ ਤੁਸੀਂ ਸਟੂਡੈਂਟ ਲੋਨ ਹੋ ਸਕਦਾ ਹੈ, ਫ੍ਰਿਜ ਲਈ ਕੁਛ ਵੀ ਲਿਆ, ਉਹ ਸਾਰਾ ਇਨਕਲੂਡ ਹੋਣਾ ਜੀ। ਬਿਲਕੁਲ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ। ਸੋ ਚੰਗੇ ਜਿਹੜੇ ਲੋਨ ਪ੍ਰੋਸੈਸਿੰਗ ਚੰਗੀ ਕੰਪਨੀ ਦੇ ਨਾਲ ਜਾਓਗੇ ਤਾਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਸਹੂਲਤ ਦੇਣਗੇ। ਸੋ ਜ਼ੈਂਡਰ ਵਾਲੇ ਇਹ ਤੁਹਾਨੂੰ ਜਿਹੜੀਆਂ ਸੇਵਾਵਾਂ ਦਿੰਦੇ ਨੇ, ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਨੇ, ਸਾਰਾ ਕੁਛ ਤੁਹਾਡੀ ਮਦਦ ਕਰਦੇ ਨੇ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 5599052575 559-905-2575। ਮੋਜਿਮਾ ਜੀ, ਇਸ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਲੋਨ ਪ੍ਰੋਸੈਸਿੰਗ ਦੀ। ਸੋ ਇੱਕ ਤਾਂ ਪ੍ਰੀ ਅਪਰੂਵਲ ਹੁੰਦਾ ਆ ਵੀ ਹਾਂ ਵੀ ਸ਼ਾਇਦ ਇੰਨੇ ਕੁ ਦੇ ਉੱਤੇ ਜਿਹੜਾ ਆਪਾਂ ਨੂੰ ਮਿਲ ਸਕਦਾ ਆ, ਦੇ ਦੇਣਗੇ। ਰਿਐਲਿਟੀ ਕੀ ਹੁੰਦੀ ਆ ਜਦੋਂ ਐਕਚੁਅਲ ਦੇ ਵਿੱਚ ਲੋਨ ਜਿਹੜਾ ਉਹ ਅਪਰੂਵ ਹੁੰਦਾ, ਕਿੰਨਾ ਕੁ ਕਲੋਜ਼ ਹੁੰਦਾ ਹੈ ਜਿੰਨਾ ਉਹ ਪ੍ਰੋਮਿਸ ਕੀਤਾ ਜਾਂਦਾ ਹੈ? ਹਾਂਜੀ, ਬੜਾ ਅੱਛਾ ਸਵਾਲ ਤੁਹਾਡਾ ਭਾਜੀ। ਐਕਚੁਅਲੀ ਨਾ ਜਿਹੜੀ ਸਾਡੀ ਕੰਪਨੀ ਦੀ ਜ਼ੈਂਡਰ ਮੌਰਗੇਜ ਹੈਗੀ ਹੈ, ਇਹਦੇ ਵਿੱਚ ਜਿਹੜਾ ਇੱਕ ਮੇਨ ਮੇਰਾ ਮਕਸਦ ਸੀਗਾ ਲੋਨ ਕਰਨ ਦਾ, ਪਹਿਲਾਂ ਜਦੋਂ ਮੈਂ ਬੈਂਕ ਨਾਲ ਵੀ ਕਰਦਾ ਸੀਗਾ ਉਹਦੇ ਕੋਲ ਮੇਰੇ ਕੋਲ ਅਕਸਰ ਕਲਾਇੰਟ ਕਾਫੀ ਆਉਂਦੇ ਸੀਗੇ ਵੀ ਭਾਜੀ ਅਸੀਂ ਇੱਥੇ ਗਏ ਸੀ, ਸਾਡਾ ਲੋਨ ਨਹੀਂ ਹੋਇਆ। ਪਹਿਲਾਂ ਸਾਨੂੰ ਉਹਨਾਂ ਨੇ ਦਿੱਤਾ ਸੀ ਲੋਨ ਅਪਰੂਵਲ ਲੈਟਰ, ਅਸੀਂ ਘਰ ਵੀ ਬੁੱਕ ਕਰਾ ਲਿਆ ਸੀਗਾ, ਘਰ ਦੇ ਪਰਿਵਾਰ ਵੀ ਸਾਰੇ ਬੜੇ ਖੁਸ਼ ਹੋ ਗਏ, ਮੈਂਬਰ ਖੁਸ਼ ਹੋ ਗਏ, ਇੰਡੀਆ ਤੱਕ ਖਬਰ ਪਹੁੰਚ ਗਈ ਮੁੰਡਾ ਘਰ ਲੈਣ ਲੱਗਾ ਇੱਥੇ ਪਿੱਛੇ। ਹਾਂਜੀ, ਤੇ ਉਹ ਜਦੋਂ ਘਰ ਦੇ ਕਹਿ ਲਓ ਵੀ ਕਲੋਜ਼ਿੰਗ ਦਾ ਟਾਈਮ ਸੀਗਾ ਜਾਂ ਮਹੀਨਾ ਰਹਿ ਗਿਆ ਜਾਂ 15 ਦਿਨ ਰਹਿ ਗਏ, ਚਾਬੀ ਮਿਲਣੀ ਸੀਗੀ, ਤੇ ਉਹਨਾਂ ਨੇ ਕਹਿਤਾ ਜੀ ਤੁਹਾਡਾ ਤੇ ਲੋਨ ਨਹੀਂ ਹੋਣਾ, ਤੁਹਾਨੂੰ ਆਹ ਪ੍ਰੋਬਲਮ ਹੈਗੀ ਹੈ। ਉਹ ਫੇਰ ਭੱਜ ਦੌੜ ਜੀ ਪੈ ਜਾਂਦੀ ਹੈ। ਤੇ ਜਿਹੜਾ ਇਹ ਕਹਿ ਲਓ ਵੀ ਇੱਕ ਖੁਸ਼ੀ ਦਾ ਟਾਈਮ ਹੁੰਦਾ ਵੀ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਅਸੀਂ ਘਰ ਲੈਣ ਲੱਗੇ ਹਾਂ, ਵੀ ਸਾਡਾ ਘਰ ਦਾ ਲੋਨ ਹੋ ਚੱਲਿਆ, ਅਸੀਂ ਬੜੇ ਖੁਸ਼ੀ ਤੇ ਆਪਣੇ ਕੰਮਾਂ ਕਰਨ ਚੱਲ ਗਏ। ਲੇਕਿਨ ਐਂਡ ਜੀ ਤੁਹਾਨੂੰ ਜੋ ਖਬਰ ਆਈ ਨਹੀਂ, ਉਹ ਇੱਕ ਤਰ੍ਹਾਂ ਦੀ ਸੈਟਬੈਕ ਜੀ ਲੱਗ ਜਾਂਦੀ ਹੈ। ਇਸੇ ਕਾਰਨ ਜਿਹੜੇ ਜਿਵੇਂ ਖਾਲਸਾ ਭਾਜੀ ਪਹਿਲਾਂ ਕਰੇ, ਜਿਹੜੀ ਨੌਲੇਜ ਦੀ ਗੱਲ ਹੈਗੀ ਹੈ ਜਾਂ ਐਕਸਪੀਰੀਅੰਸ ਦੀ ਗੱਲ ਹੈਗੀ, ਹੁਣ ਤੁਸੀਂ ਮੈਨੂੰ ਪੁੱਛੋ ਵੀ ਭਾਜੀ ਤੁਸੀਂ ਕਿੰਨੇ ਕੁ ਲੋਕਾਂ ਨੂੰ ਅਪਰੂਵਲ ਲੈਟਰ ਦਿੱਤੇ ਤੇ ਕਿੰਨਿਆਂ ਦੇ ਹੋਏ ਹੈ, ਤੇ ਮੈਂ ਤੁਹਾਨੂੰ ਇਹ ਕਹੂੰਗਾ ਭਾਜੀ ਵੀ ਤਕਰੀਬਨ ਜਿੰਨੇ ਕੁ ਅਸੀਂ ਦਿੰਦੇ ਨਾ ਉਹਨਾਂ ਨੂੰ ਬੈਕਅਪ ਜ਼ਰੂਰ ਕਰਨੇ ਆਪਣੇ ਵੱਲੋਂ। ਹੁਣ ਜੇ ਬੰਦੇ ਦਾ ਅਸੀਂ ਲੋਨ ਕਰ ਰਹੇ ਹੋ ਜੋਬ ਹੀ ਛੱਡ ਜਾਵੇ ਵਿੱਚ, ਉਹ ਗੱਲ ਹੋਰ ਹੈ, ਠੀਕ ਹੈ। ਪਰ ਲੇਕਿਨ ਜਿਨ੍ਹਾਂ ਦਾ ਅਸੀਂ ਚੈੱਕ ਕਰਕੇ ਦੱਸੀਦਾ ਵੀ ਹਾਂ ਅਸੀਂ ਤੁਹਾਡਾ ਲੋਨ ਕਰ ਸਕਦੇ ਹਾਂ, ਉਹਨੂੰ ਸਾਡੀ ਸਾਡੇ ਵੱਲੋਂ ਸਾਡੀ ਬੈਕਅਪ ਹੁੰਦੀ ਹੈ ਵੀ ਅਸੀਂ ਵਾਕਈ ਤੁਹਾਡਾ ਲੋਨ ਕਰਨਾ। ਐਵੇਂ ਨਹੀਂ ਹੈਗਾ ਵੀ ਤੁਹਾਨੂੰ ਚਲੋ ਵੀ ਜਿਹੜੀ ਤੰਗ ਕਰਨ ਵਾਲੀ ਗੱਲ ਹੋ ਜਾਂਦੀ ਨਾ ਬਾਅਦ ਚੋਂ ਵੀ ਤੁਸੀਂ ਕੋਸ਼ਨ ਨੂੰ ਲੈ ਕੇ ਆਓ ਜਾਂ ਹੋਰ ਕੰਮ ਕਰੋ। ਸੋ ਜਿਹੜਾ ਪਹਿਲਾਂ ਪਹਿਲਾਂ ਗੱਲ ਕੀਤੀ ਸੀ ਨਾ ਅੱਧਾ ਪੌਣਾ ਘੰਟਾ ਜਿਹੜੀ ਬਹਿਣ ਵਾਲੀ ਗੱਲ ਹੈਗੀ ਜਾਂ ਫੋਨ ਤੇ ਵੀ ਗੱਲ ਕਰਨ ਵਾਲੀ ਗੱਲ ਹੈਗੀ ਹੈ, ਉਹ ਅਸੀਂ ਬੜੀ ਡਿਟੇਲ ਟਾਈਮ ਲੈ ਕੇ ਗੱਲ ਕਰਨੇ ਆ, ਬੈਠਦੇ ਹਾਂ ਕਲਾਇੰਟਸ ਨਾਲ, ਉਹਨਾਂ ਦੀਆਂ ਗੱਲਾਂ ਸੁਣਨੇ ਆ, ਉਹਨਾਂ ਦੇ ਵਿਚਾਰ ਸੁਣਨੇ ਵੀ ਉਹ ਕੀ ਕਰਨਾ ਚਾਹੁੰਦੇ ਨੇ, ਕਿਉਂ ਲੈਣਾ ਚਾਹੁੰਦੇ ਨੇ, ਕਾਰਡ ਕਿੱਥੇ ਲੈਣਾ ਚਾਹੁੰਦੇ, ਕਿਹਨੂੰ ਲੈਣਾ ਚਾਹੁੰਦੇ। ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਇਹ ਚੈੱਕ ਕਰਨ ਤੋਂ ਬਾਅਦ ਅਸੀਂ ਫਿਰ ਮਹਿਸੂਸ ਕਰਨੇ ਆ ਵੀ ਵਾਕਈ ਨਾ ਇਹਨਾਂ ਦਾ ਅਸੀਂ ਲੋਨ ਅਸੀਂ ਕਰ ਸਕਦੇ ਹਾਂ, ਦੇ ਆਰ ਗੁੱਡ ਟੂ ਗੋ। ਹੁਣ ਇਹਦੇ ਵਿੱਚ ਇੱਕ ਨਾਲ ਗੱਲ ਮੈਂ ਹੋਰ ਕਹਿਣਾ ਚਾਹੂੰਗਾ, ਉਹ ਇਹ ਹੈਗਾ ਵੀ ਜੇ ਕਿਸੇ ਦਾ ਲੋਨ ਕਿਤੇ ਵੀ ਚੱਲ ਰਿਹਾ, ਕੋਈ ਤੁਹਾਨੂੰ ਜੇ ਪ੍ਰੋਬਲਮ ਆ ਹੀ ਗਈ ਹੈ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਨਾ ਨਹੀਂ ਹੁੰਦਾ ਪਿਆ, ਤੇ ਪਲੀਜ਼ ਹੌਸਲਾ ਨਹੀਂ ਛੱਡਣਾ। ਸਾਡੀ ਕੰਪਨੀ 559052575 ਜ਼ੈਂਡਰ ਮੌਰਗੇਜ ਤੇ ਕਾਲ ਕਰਕੇ ਆਪਣੀ ਜਿਹੜੀ ਵੀ ਤੁਹਾਨੂੰ ਇਹ ਸਿਚੁਏਸ਼ਨ ਹੈਗੀ ਆ, ਜਿਹੜੀ ਵੀ ਤਕਲੀਫ ਆ ਰਹੀ ਹੈ ਤੁਹਾਡੀ ਮੌਰਗੇਜ ਦੇ ਵਿੱਚ, ਤੁਸੀਂ ਜਾਣਕਾਰੀ ਲੈ ਸਕਦੇ ਹੋ। ਲੋਨ ਤੁਸੀਂ ਜਿੱਥੋਂ ਮਰਜ਼ੀ ਕਰਾਓ, ਅਸੀਂ ਕਦੇ ਨਹੀਂ ਇਹਦੇ ਬਾਰੇ ਕਹਿੰਦੇ ਵੀ ਤੁਸੀਂ ਛੱਡ ਕੇ ਉੱਥੇ ਸਾਡੇ ਕੋਲ ਆ ਜਾਓ, ਬਟ ਸਾਡਾ ਮਕਸਦ ਹੈਗਾ ਹੈਲਪ ਕਰਨਾ ਆਪਣੀ ਹਰ ਇੱਕ ਬੰਦੇ ਦੀ, ਹਰ ਇੱਕ ਕਮਿਊਨਿਟੀ ਦੀ। ਸਾਡੀ ਕਮਿਊਨਿਟੀ ਦੀ ਖਾਸ ਕਰ ਜੇ ਕੋਈ ਭਾਸ਼ਾ ਦੀ ਕੋਈ ਪ੍ਰੋਬਲਮ ਹੈਗੀ ਆ, ਤੁਹਾਨੂੰ ਲੱਗਦਾ ਵੀ ਇਸ ਉੱਤੇ ਨਹੀਂ ਦੱਸ ਸਕਦੇ ਗੱਲ, ਤੁਸੀਂ ਖੋਲ ਕੇ ਗੱਲ ਕਰਨਾ ਚਾਹੁੰਦੇ ਹੋ, ਪੰਜਾਬੀ, ਹਿੰਦੀ, ਅੰਗਰੇਜ਼ੀ ਚ ਨਾਲ ਗੱਲ ਕਰੋ, ਆਪਣੇ ਸਵਾਲ ਲੈ ਕੇ ਆਓ ਔਰ ਸਾਨੂੰ ਮੌਕਾ ਦਿਓ ਤਾਂ ਕਿ ਅਸੀਂ ਤੁਹਾਡੀ ਜਿਹੜੀ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ, ਅਸੀਂ ਜ਼ਰੂਰ ਕਰਾਂਗੇ। ਜੀ ਬਿਲਕੁਲ। ਸੋ ਮੋਹਨਜੀਮਾ ਜੀ, ਰਾਈਟ ਨਾਓ ਇਨਵੈਂਟੋਰੀ ਅਜੇ ਵੀ ਘੱਟ ਆ, ਸੋ ਇਹ ਪੂਰੀ ਤਰ੍ਹਾਂ ਸੈਲਰ ਮਾਰਕੀਟ ਜਿਹੜੀ ਉਹ ਬਣੀ ਆ। ਸੋ ਜਿਹੜਾ ਕੋਈ ਘਰ ਵੇਚਣਾ ਚਾਹੁੰਦਾ ਆ ਉਹਦੇ ਕੋਲ ਇਸ ਟਾਈਮ ਮੇਰੇ ਹਿਸਾਬ ਦੇ ਨਾਲ ਗੋਲਡਨ ਓਪਰਚੁਨਿਟੀ ਜਿਹੜੀ ਉਹ ਹੈਗੀ ਆ, ਅਤੇ ਘਰ ਵੇਚਣ ਦੇ ਲਈ ਵੀ ਇੱਕ ਚੰਗੇ ਰੀਅਲਟਰ ਦੀ ਜਿਹੜੀ ਜ਼ਰੂਰਤ ਹੁੰਦੀ ਆ। ਤੁਸੀਂ ਵੀ ਇਹ ਜਿਹੜੀਆਂ ਸੇਵਾਵਾਂ ਦਿੰਦੇ ਆ, ਸੋ ਕੀ ਜਿਹੜਾ ਆ ਘਰ ਵੇਚਣ ਵੇਲੇ ਲੋਕਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ, ਖਾਸ ਕਰ ਕਿਹੜਾ ਰੀਅਲਟਰ ਚੁਣਨਾ ਅਤੇ ਕੀ ਕਰਨਾ ਚਾਹੀਦਾ? ਜੀ ਬਹੁਤ ਅੱਛੇ ਸਵਾਲ ਹੁੰਦੇ ਤੁਹਾਡੇ ਜੀ, ਥੈਂਕ ਯੂ ਸੋ ਮਚ। ਤੁਸੀਂ ਇੰਨੇ ਸਵਾਲ ਪੁੱਛਦੇ ਹੋ ਤਾਂ ਕਿ ਜਾਣਕਾਰੀ ਜਿਹੜੀ ਹੈਗੀ ਹੈ ਹਰ ਇੱਕ
ਸਰੋਤੇ ਤੱਕ ਪਹੁੰਚਦੀ ਹੈ। ਸਿਮਿਲਰਲੀ ਜਿਵੇਂ ਅਸੀਂ ਗੱਲ ਕਰ ਰਹੇ ਸੀ ਵੀ ਇੱਕ ਅੱਛੇ ਲੋਨ ਅਫਸਰ ਦੀ ਇਸ ਟ੍ਰਾਂਜੈਕਸ਼ਨ ਦੇ ਵਿੱਚ ਘਰ ਲੈਣ ਦੇ ਵਿੱਚ ਬੜੀ ਜ਼ਿੰਮੇਵਾਰੀ ਹੁੰਦੀ ਹੈ। ਸਿਮਿਲਰਲੀ ਜ਼ੈਂਡਰ ਰੀਅਲ ਸਟੇਟ ਜਿਹੜੀ ਸਾਡੀ ਕੰਪਨੀ ਹੈਗੀ ਹੈ, ਇਹਦੇ ਤਹਿਤ ਸਾਡੀ ਟੀਮਸ ਦੇ ਵਿੱਚ ਬਹੁਤ ਅੱਛੇ ਰੀਅਲਟਰਸ ਵੀ ਹੈਗੇ ਜਿਹੜੇ ਬੜੇ ਨੌਲੇਜੇਬਲ ਹੈਗੇ ਨੇ। ਜੇ ਸਪੋਜ਼ ਕਰੋ ਅੱਜ ਦੀ ਮਾਰਕੀਟ ਦੀ ਗੱਲ ਕਰੀਏ, ਹਾਂ ਤੁਹਾਡੀ ਗੱਲ ਬਹੁਤ ਸਹੀ ਹੈਗੀ ਹੈ ਕਿ ਜਿਨ੍ਹਾਂ ਨੇ ਘਰ ਵੇਚਣੇ ਆ ਉਹਨਾਂ ਦਾ ਇਸ ਵੇਲੇ ਵੀ ਟਾਈਮ ਬਹੁਤ ਵਧੀਆ ਹੈਗਾ, ਕਿਉਂਕਿ ਉਹਨਾਂ ਨੂੰ ਵੱਧ ਤੋਂ ਵੱਧ ਘਰ ਦੀ ਕੀਮਤ ਮਿਲ ਰਹੀ ਹੈ। ਕਹਿਣ ਦਾ ਭਾਵ ਵੀ ਜਿੰਨੇ ਦਾ ਘਰ ਲੈਂਦੇ ਉਸ ਤੋਂ ਵੱਧ ਹੀ ਮਿਲ ਜਾਂਦੇ ਪੈਸੇ ਅੱਜ ਕੱਲ੍ਹ, ਕਿਉਂਕਿ ਇਨਵੈਂਟੋਰੀ ਬੜੀ ਘੱਟ ਹੈਗੀ ਹੈ। ਇਹਦੇ ਵਿੱਚ ਵੀ ਹੁਣ ਜਿਹੜਾ ਰੀਅਲਟਰ ਹੈਗਾ ਉਹਦੀ ਨੌਲੇਜ ਹੋਣਾ ਨੂੰ ਬੜੀ ਮਤਲਬ ਕਿ ਬੜੀ ਜ਼ਰੂਰੀ ਚੀਜ਼ ਹੈਗੀ ਹੈ, ਕਿਉਂਕਿ ਜਿਹਨੂੰ ਪਤਾ ਹੀ ਨਹੀਂ ਹੈਗਾ ਜਾਂ ਨਵਾਂ ਹੈਗਾ ਜਾਂ ਉਹਨੇ ਕਦੀ ਪਹਿਲਾਂ ਕਦੀ ਕੰਮ ਨਹੀਂ ਕੀਤਾ, ਉਹਨਾਂ ਵਾਸਤੇ ਫਿਰ ਉਹ ਕਹਿ ਲਓ ਵੀ ਇਸ਼ੂਜ਼ ਪ੍ਰੋਬਲਮਸ ਇਹਦੇ ਵਿੱਚ ਵੀ ਆ ਜਾਂਦੇ ਨੇ। ਕਿਉਂਕਿ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਨਾ ਰਾਜਵੀਰ ਭਾਜੀ, ਇਸ ਦੇ ਵਿੱਚ ਇੱਕ ਟ੍ਰਾਂਜੈਕਸ਼ਨ ਦੇ ਪਿੱਛੇ ਜਦੋਂ ਤੁਸੀਂ ਲੋਨ ਕਰਨਾ ਹੋਵੇ ਜਾਂ ਘਰ ਵੇਚਣਾ ਹੋਵੇ ਨਾ, ਕੋਈ 30 ਤੋਂ 35 40 ਬੰਦੇ ਇਨਵੋਲਵ ਹੁੰਦੇ ਆ। ਹੁਣ ਤੁਸੀਂ ਵੀ ਉਹ ਬੰਦੇ ਕੌਣ ਹੈਗੇ ਨੇ? 2 ਤੇ ਬੰਦੇ ਹੋ ਗਏ, ਰੀਅਲਟਰ ਏਜੰਟ ਹੋ ਗਿਆ, ਇੱਕ ਬਾਇਰ ਹੋ ਗਿਆ, ਇੱਕ ਸੈਲਰ ਹੋ ਗਿਆ। ਅੱਛਾ, ਉਸ ਤੋਂ ਬਾਅਦ ਫਿਰ ਕੰਪਨੀਜ਼, ਐਸਕਰੋ ਆਫਿਸਰ, ਟਾਈਟਲ ਆਫਿਸਰ ਕਹਿ ਲਓ, ਅਪਰੇਜ਼ਲ ਕਹਿ ਲਓ, ਕੋਈ ਅੰਡਰਰਾਈਟਰ ਕਹਿ ਲਓ, ਹੋਰ ਬੜੇ ਜਿਹੜੇ ਬੰਦੇ ਹੈਗੇ ਜਿਹਨਾਂ ਨੇ ਫਾਈਲ ਤੁਹਾਡੀ ਦੇਖਣੀ ਹੈ, ਇਨਵੈਸਟਰਸ ਹੋ ਗਏ ਉਹਨਾਂ ਨੇ ਦੇਖਣੀ ਹੈ। ਸੋ ਇਹਨਾਂ ਸਾਰੇ ਬੰਦਿਆਂ ਨੂੰ ਕੌਣ ਜਾਣਦਾ? ਜਿਹੜੇ ਤੁਹਾਡੇ 2 ਮੇਨ ਬੰਦੇ, ਲੋਨ ਆਫਿਸਰ ਤੇ ਰੀਅਲਟਰ। ਇਹ ਦੋਵੇਂ ਜੇ ਤੁਹਾਡੇ ਨਾਲ ਸਹੀ ਹੈਗੇ ਨਾ ਤੇ ਜਿਹੜਾ ਤੁਹਾਡਾ ਕੰਮ ਹੈ ਉਹ ਸਮੂਥਲੀ ਹੋ ਜਾਊਗਾ, ਔਰ ਤੁਹਾਨੂੰ ਔਨ ਟਾਈਮ ਕਹਿ ਲਓ ਵੀ ਅਪਡੇਟਸ ਵੀ ਮਿਲ ਜਾਣਗੀਆਂ, ਤੁਸੀਂ ਫੋਨ ਕਰਕੇ ਪੁੱਛ ਵੀ ਸਕਦੇ ਹੋ। ਇਹ ਜਿਹੜੀ ਚੀਜ਼ ਹੈ ਬੜੀ ਜ਼ਰੂਰੀ ਹੈਗੀ ਹੈ। ਔਰ ਰਾਜਕੁਮਾਰ ਭਾਜੀ ਇੱਕ ਭਾਈ ਜਿਹੜੀ ਗੱਲ ਹੋ ਰਹੀ ਹੈਗੀ ਹੈ ਵੀ ਸਾਡੀ ਜਿਹੜੀ ਕੰਪਨੀ ਹੈਗੀ ਹੈ ਜੀ, ਅਸੀਂ ਵਿਦ ਪ੍ਰਾਈਡ ਇਹ ਕਹਿਣਾ ਚਾਹਾਂਗੇ, ਅਸੀਂ ਕਦੀ ਇਹ ਨਹੀਂ ਸੋਚਦੇ ਵੀ ਵੀਕਐਂਡ ਹੈਗਾ ਤੇ ਅਸੀਂ ਤੁਹਾਡੀ ਗੱਲ ਨਹੀਂ ਸੁਣਨੀ। ਅਸੀਂ ਇਹ ਵੀ ਨਹੀਂ ਸੋਚਦੇ ਕਿ ਹੁਣ 5 ਵਜੇ ਕੇ ਚਲੋ ਘਰ ਚੱਲੀਏ। ਜੇ ਤੁਸੀਂ ਸਾਨੂੰ 6 ਵਜੇ ਵੀ ਕਾਲ ਕਰੋਗੇ ਨਾ, ਸ਼ਾਮ ਦੇ 7 ਵਜੇ ਵੀ ਕਾਲ ਕਰੋਗੇ, ਤੇ ਅਸੀਂ ਖੁਸ਼ੀ ਨਾਲ ਫੋਨ ਚੁੱਕ ਕੇ ਤੁਹਾਡੇ ਕੋਸ਼ਿਸ਼ ਕਰਨੇ ਵੀ ਜਿਹੜੇ ਤੁਹਾਡੇ ਸਵਾਲ ਹੈ ਉਹਨਾਂ ਦੇ ਜਵਾਬ ਦਿੱਤੇ ਜਾਣਗੇ। ਸੋ ਅ ਗੁੱਡ ਕੰਪਨੀ, ਅ ਗੁੱਡ ਲੋਨ ਆਫਿਸਰ ਐਂਡ ਅ ਗੁੱਡ ਰੀਅਲਟਰ ਜੇ ਤੁਹਾਨੂੰ ਇੱਕੋ ਜਗ੍ਹਾ ਤੇ ਮਿਲ ਜਾਣ ਨਾ, ਜਿਵੇਂ ਹੁਣ ਅਸੀਂ ਆਫਰ ਕਰ ਰਹੇ ਹਾਂ ਸਰਵਿਸਿਜ਼, ਨਥਿੰਗ ਰੋਂਗ ਵਿਦ ਯੂ, ਵਨ ਸ਼ੁਡ ਮਸਟ ਟਰਾਈ ਇਟ। ਜੀ ਜੀ। ਸੋ ਮੋਹਨ ਚੀਮਾ ਜੀ, ਬਹੁਤ ਬਹੁਤ ਤੁਹਾਡਾ ਆਪਾਂ ਥੈਂਕ ਯੂ ਵੀ ਕਰਦੇ ਹਾਂ। ਅਤੇ ਸਰੋਤਿਓ ਜ਼ਰੂਰ ਇਹਨਾਂ ਦਾ ਫ਼ੋਨ ਨੰਬਰ ਯਾਦ ਰੱਖੋ। ਘਰ ਖਰੀਦਣਾ ਆ, ਵੇਚਣਾ ਆ, ਲੋਨਸ ਦੇ ਬਾਰੇ ਆ, ਕਮਰਸ਼ੀਅਲ ਲੋਨਸ ਵੀ ਕਰਦੇ ਨੇ, ਐਗਰੀਕਲਚਰ ਵੀ ਕਰਦੇ ਨੇ, ਰੀਫਾਈਨੈਂਸ ਦਾ ਕੰਮ ਵੀ ਕਰਦੇ ਨੇ, ਨਵਾਂ ਘਰ, ਜੋ ਵੀ ਜਿਸ ਵੀ ਤਰੀਕੇ ਦੀ ਤੁਹਾਡੀ ਰੀਅਲ ਸਟੇਟ ਅਤੇ ਮੌਰਗੇਜ ਦੀਆਂ ਜ਼ਰੂਰਤਾਂ ਨੇ, ਉਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਮਦਦ ਇਹਨਾਂ ਦੀ ਲੈ ਸਕਦੇ ਆ। ਕਾਲ ਕਰ ਸਕਦੇ ਹੋ ਮੋਹਨ ਸਿੰਘ ਚੀਮਾ ਹੋਣਾ ਨੂੰ। ਇਹਨਾਂ ਦਾ ਫ਼ੋਨ ਨੰਬਰ ਨੋਟ ਰੱਖੋ, 5599052575 508 905 2575 ਦੇ ਉੱਤੇ। ਅਤੇ ਸਮਾਂ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਅਤੇ ਬਹੁਤ ਬਹੁਤ ਸ਼ੁਕਰੀਆ ਮੋਹਨ ਸਿੰਘ ਚੀਮਾ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀਆਂ ਜੀ। ਜੀ ਜੀ, ਪੰਜਾਬੀ ਜਿਹੜੀ US ਦੇ ਸਭ ਸਰੋਤਿਆਂ ਦਾ, ਖਾਲਸਾ ਭਾਜੀ ਤੁਹਾਡਾ ਤੇ ਰਾਜਕੁਮਾਰ ਭਾਜੀ ਦਾ ਸਪੈਸ਼ਲੀ, ਤੁਸੀਂ ਸਾਨੂੰ ਟਾਈਮ ਕੱਢ ਕੇ ਮੌਕਾ ਦਿੰਦੇ ਹੋ ਆਉਣ ਦਾ ਜੀ, ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ ਦੇ ਵਿੱਚ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਅਤੇ ਫਿਰ 2 ਵਜੇ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਾਊਗਾ ਜੀ ਨਜ਼ਰੀਆ। 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, 5:30 ਤੋਂ 7:30 ਵਜੇ ਤੱਕ ਜਿਹੜੇ ਆ ਜੀ ਧਾਰਮਿਕ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ, 7:30 ਵਜੇ ਅਪਡੇਟ ਅਮਰੀਕਾ, 8 ਵਜੇ ਸਿੱਖ ਇਤਿਹਾਸ, ਸਿੱਖ ਤਵਾਰੀਖ, ਅਤੇ 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, ਅਤੇ 9 ਵਜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਰੇਡੀਓ ਡਰਾਮਾ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹ ਤੁਹਾਡੇ ਲਈ ਪ੍ਰਸਾਰਿਤ ਕੀਤਾ ਜਾਊਗਾ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।